वाहिगुरू जी का खालसा वाहिगुरू जी की फतेह। टीवी 84 देख रहे ਸਾਰੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ। ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ ਸਾਰਿਆਂ ਦਾ ਸਵਾਗਤ ਕਰਦੇ ਹਾਂ। ਪੰਜਾਬ ਦੇ ਵਿੱਚ ਇਸ ਵਕਤ ਹਰ ਇੱਕ ਸਿੱਖ ਇਸ ਗੱਲੋਂ ਚਿੰਤਤ ਹੈ ਕਿ ਜੋ ਕੁਝ ਕਸ਼ਮੀਰ ਵਿੱਚ ਹੋਇਆ ਉਹ ਹੁਣ ਸਾਡੇ ਨਾਲ ਵੀ ਵਾਪਰੂਗਾ। ਕਿਸੇ ਵੀ ਦਿਨ ਫੌਜ ਲਾ ਕੇ ਜੇ ਉਹ ਕੁਝ ਕਸ਼ਮੀਰ ਵਿੱਚ ਕੀਤਾ ਉਹੀ ਕੁਝ ਇੱਥੇ ਵੀ ਹੋ ਸਕਦਾ ਤੇ ਕੋਈ ਵੀ ਇਹੋ ਜਿਹਾ ਕਾਲਾ ਕਾਨੂੰਨ ਪਾਸ ਕਰਕੇ ਸਿੱਖਾਂ ਉੱਤੇ ਹਿੰਦੂ ਕੱਟੜਵਾਦ ਆਪਦੀ ਜਿਹੜੀ ਸੋਚ ਆ ਉਹਨੂੰ ਥੋਪਣ ਦਾ ਗੁਨਾਹ ਕਰ ਸਕਦਾ। ਤੇ ਇਹਦੇ ਬਾਰੇ ਇੱਕ ਗੱਲ ਬੜੀ ਸਪਸ਼ਟ ਆ ਵੀ ਹੋਣ ਨੂੰ ਸਭ ਕੁਝ ਹੋ ਸਕਦਾ। ਜਦੋਂ 370 ਧਾਰਾ ਦੀ ਚਰਚਾ ਕਰਦੇ ਹੁੰਦੇ ਸੀ ਤਾਂ ਉਦੋਂ ਬਹੁਤ ਸਾਰੇ ਲੋਕ ਇਸ ਵਹਿਮ ਦੇ ਵਿੱਚ ਜਿੱਦ ਕਰਦੇ ਹੁੰਦੇ ਸੀ ਕਿ ਇਸ ਤਰ੍ਹਾਂ ਥੋੜ੍ਹੀ ਹੋ ਸਕਦਾ। ਇਹ ਉਵੇਂ ਹੀ ਸੀ ਜਿਵੇਂ ਜੂਨ 1984 ਤੋਂ ਪਹਿਲਾਂ ਜਦੋਂ ਵੀ ਕਿਤੇ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਦੀ ਗੱਲ ਛਿੜਦੀ ਸੀ ਤਾਂ ਲੋਕ ਕਹਿੰਦੇ ਸੀ ਏਦਾਂ ਥੋੜ੍ਹੀ ਹੋ ਸਕਦਾ। ਇੱਥੋਂ ਤੱਕ ਕਿ ਮੁਲਕ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਅਕਾਲੀ ਲੀਡਰਾਂ ਦੀ ਇੱਕ ਜਿਹੜੀ ਮੁਲਾਕਾਤ ਹੋਈ ਉਹਦੇ ਵਿੱਚ ਵੀ ਇਹ ਗੱਲ ਕਹੀ ਕਿ ਇਹੋ ਜਿਹੀ ਕੋਈ ਗੱਲ ਨਹੀਂ, ਦਰਬਾਰ ਸਾਹਿਬ ਉੱਤੇ ਹਮਲੇ ਵਰਗੀ ਕਦੇ ਕੋਈ ਚਰਚਾ ਨਹੀਂ ਹੋਈ। ਪਰ ਹਮਲਾ ਵੀ ਹੋ ਗਿਆ ਸੀ ਤੇ ਇਵੇਂ ਹੀ 370 ਧਾਰਾ ਗਵਰਨਰ ਸੀ ਜਿਹੜਾ ਮਲਿਕ ਜੰਮੂ ਕਸ਼ਮੀਰ ਦਾ, ਉਹ ਬੜਾ ਧੜੱਲੇ ਨਾਲ ਕਹਿ ਰਿਹਾ ਸੀ ਇਹੋ ਜਿਹੀ ਤਾਂ ਕੋਈ ਗੱਲ ਹੀ ਨਹੀਂ। ਪਰ 370 ਧਾਰਾ ਸਾਡੇ ਸਾਹਮਣੇ ਅਸੀਂ ਉਜੜਦੀ ਦੇਖੀ ਹੈ ਤੇ ਉਸ ਤੋਂ ਬਾਅਦ ਵਿੱਚ ਭਾਰਤੀ ਹਕੂਮਤੀ ਤੰਤਰ ਦਾ, ਹਿੰਦੂ ਕੱਟੜਵਾਦ ਦਾ, ਆਰੀਅਨ ਨਸਲ ਦਾ, ਬ੍ਰਾਹਮਣਵਾਦੀਆਂ ਦਾ ਜਿਹੜਾ ਮਾੜਾ ਮੋਟਾ ਲੋਕਾਂ ਦੇ ਵਿੱਚ ਵਿਸ਼ਵਾਸ ਬਚਿਆ ਹੋਇਆ ਸੀ ਉਹ ਵੀ ਮਲੀਆ ਮੇਟ ਹੋ ਗਿਆ, ਖਤਮ ਹੋ ਗਿਆ। ਹੁਣ ਤਾਂ ਪੰਜਾਬ ਦੇ ਲੋਕ ਜਿਹੜੇ ਨੇ ਉਹ ਚਰਚਾ ਕਰ ਰਹੇ ਨੇ ਕਿ ਕਿਸੇ ਦਿਨ ਇਹ ਵੀ ਹੋ ਸਕਦਾ ਕਿ ਜੰਮੂ ਤੇ ਪੰਜਾਬ ਦੇ ਉਹ ਜ਼ਿਲ੍ਹੇ ਜਿੱਥੇ ਜਿੱਥੇ ਹਿੰਦੂ ਬਹੁ ਗਿਣਤੀ ਆ ਉਹਨਾਂ ਸਾਰਿਆਂ ਨੂੰ ਰਲਾ ਕੇ ਇਸ ਖਿੱਤੇ ਦੇ ਵਿੱਚ ਇੱਕ ਇਹੋ ਜਿਹਾ ਨਵਾਂ ਸੂਬਾ ਬਣਾ ਦਿੱਤਾ ਜਾਵੇ ਜਿੱਥੇ ਹਿੰਦੂਆਂ ਦੀ ਬਹੁ ਗਿਣਤੀ ਹੋਇਆ ਕਰੇ। ਜੰਮੂ ਪਲੱਸ ਪੰਜਾਬ ਦੇ ਕੁਝ ਜ਼ਿਲ੍ਹੇ ਰਲਾ ਕੇ, ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਜੰਮੂ ਅਤੇ ਹਰਿਆਣੇ ਦੇ ਵਿਚਾਲੇ ਨੇ ਉਹਨਾਂ ਦੇ ਵਿੱਚ ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਰੋਪੜ, ਨਵਾਂ ਸ਼ਹਿਰ ਇਹ ਮੁੱਖ ਜ਼ਿਲ੍ਹੇ ਜਿਹੜੇ ਨੇ ਹਿਮਾਚਲ, ਹਰਿਆਣਾ ਤੇ ਜੰਮੂ ਦੇ ਵਿਚਾਲੇ ਨੇ। ਇਹਨਾਂ ਸਾਰਿਆਂ ਨੂੰ ਰਲਾ ਕੇ ਜ਼ਿਲ੍ਹਿਆਂ ਨੂੰ ਜੰਮੂ ਦੇ ਨਾਲ ਮਿਲਾ ਕੇ ਇੱਕ ਨਵੀਂ ਸਟੇਟ ਜਿਹੜੀ ਆ ਉਹ ਖੜੀ ਕਰ ਸਕਦੇ ਆ। ਤੇ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਫਿਰ ਜਿਹੜਾ ਬਾਕੀ ਬਚਿਆ ਹੋਇਆ ਪੰਜਾਬ ਆ ਉਸ ਜ਼ਿਲ੍ਹਿਆਂ ਥੋੜ੍ਹੇ ਜਿਹੇ ਜ਼ਿਲ੍ਹਿਆਂ ਨੂੰ ਯੂਟੀ ਬਣਾ ਸਕਦੇ ਆ ਤੇ ਸਿੱਧਾ ਦਿੱਲੀ ਤੋਂ ਉਵੇਂ ਕੰਟਰੋਲ ਕੀਤਾ ਜਾ ਸਕਦਾ ਜਿਵੇਂ ਹੁਣ ਲੇਹ ਲਦਾਖ ਅਤੇ ਕਸ਼ਮੀਰ ਦਾ ਸਟੇਟਸ ਆ। ਜਿਵੇਂ ਚੰਡੀਗੜ੍ਹ ਯੂਟੀ ਆ ਉਵੇਂ ਹੀ ਪੰਜਾਬ ਦੇ 5-6 ਜ਼ਿਲ੍ਹੇ ਜਿਹੜੇ ਬਾਕੀ ਬਚਣਗੇ ਇਹਨਾਂ ਜ਼ਿਲ੍ਹਿਆਂ ਨੂੰ ਯੂਟੀ ਬਣਾ ਦੇਣਗੇ ਤੇ ਹਰਿਆਣਾ, ਹਿਮਾਚਲ ਅਤੇ ਜੰਮੂ ਇਹਨਾਂ ਦੇ ਵਿਚਾਲੇ ਜਾਂ ਤਾਂ ਇੱਕ ਵੱਖਰਾ ਹਿੰਦੂ ਬਹੁ ਗਿਣਤੀ ਵਾਲਾ ਸੂਬਾ ਲੈ ਆਉਣਗੇ ਜਾਂ ਇਹ ਹੋ ਸਕਦਾ ਕਿ ਜੰਮੂ ਨਾਲ ਜਾਂ ਹਰਿਆਣੇ ਨਾਲ ਜਾਂ ਹਿਮਾਚਲ ਨਾਲ ਜੋੜ ਕੇ ਲੁਧਿਆਣੇ ਤੱਕ ਦਾ ਸਾਰਾ ਇਲਾਕਾ ਜਿਹੜਾ ਹੈ ਜਿਹਦੇ ਵਿੱਚ ਪਠਾਨਕੋਟ, ਹੁਸ਼ਿਆਰਪੁਰ ਪਲੱਸ ਲੁਧਿਆਣਾ, ਜਲੰਧਰ ਤੇ ਰੋਪੜ ਤੇ ਇਹ ਸਾਰੀ ਜਿਹੜੀ ਬੈਲਟ ਵਾ ਪਟਿਆਲੇ ਵਾਲੀ, ਇਹ ਸਾਰੀ ਬੈਲਟ ਜਿਹੜੀ ਹੈ ਇਸ ਤਰੀਕੇ ਦੇ ਨਾਲ ਹਿੰਦੂ ਬਹੁ ਗਿਣਤੀ ਵਾਲੀ ਬੈਲਟ ਇਹ ਬਣਾਈ ਜਾ ਰਹੀ ਆ। ਔਰ ਪਿਛਲੇ ਲੰਮੇ ਅਰਸੇ ਤੋਂ ਬੜੀ ਮਿਹਨਤ ਕੀਤੀ ਜਾ ਰਹੀ ਆ ਕਿ ਪੰਜਾਬ ਦੇ ਵਿੱਚ ਇਹਨਾਂ ਖਿੱਤਿਆਂ ਦੇ ਵਿੱਚ ਹਿੰਦੂ ਬਹੁ ਗਿਣਤੀ ਆ ਜਿਹੜੀ ਉਹ ਵਧਾਈ ਜਾਵੇ। ਤੇ ਇੱਕ ਤਾਂ ਇੱਥੋਂ ਇਹੋ ਜਿਹੇ ਹਾਲਾਤ ਬਣਾ ਦਿੱਤੇ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਸ ਖਿੱਤੇ ਤੋਂ ਪ੍ਰਵਾਸ ਕਰ ਰਹੇ ਨੇ, ਭੱਜ ਰਹੇ ਨੇ। ਦੂਜਾ ਇੱਥੇ ਮਰ ਰਹੇ ਨੇ। ਕੁਛ ਪਿਛਲੇ ਸਮਿਆਂ ਦੇ ਵਿੱਚ ਗੋਲੀਆਂ ਨਾਲ ਸਟੇਟ ਦੀਆਂ ਨਾਲ ਮਰੇ, ਕੁਛ ਇਸ ਖਿੱਤੇ ਦੇ ਵਿੱਚ ਹੁਣ ਨਸ਼ੇ ਦੀਆਂ ਗੋਲੀਆਂ ਖਾ ਖਾ ਕੇ ਮਰ ਰਹੇ ਨੇ। ਤੋ ਜਿਹੜਾ ਸਿੱਖਾਂ ਦਾ ਨਸਲਕੁਸ਼ੀ ਹੋ ਰਹੀ ਆ, ਇੱਕ ਤਾਂ ਉਹਦੀ ਕਰਕੇ ਗਿਣਤੀ ਘਟ ਰਹੀ ਹੈ,
ਦੂਜੀ ਗਿਣਤੀ ਇਸ ਕਰਕੇ ਘਟ ਰਹੀ ਆ ਕਿ ਲੋਕਾਂ ਨੇ ਬੱਚੇ ਜਿਹੜੇ ਨੇ ਉਹ ਦੋ ਹੀ ਕਾਫੀ, ਹੋਰ ਤੋਂ ਮਾਫੀ ਜਿਹੜਾ ਇੰਡੀਆ ਨੇ ਨਾਅਰਾ ਦਿੱਤਾ ਉਹਦੇ ਤਹਿਤ ਸਿੱਖਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਹੋ ਜਿਹੇ ਹਾਲਾਤ ਬਣ ਗਏ ਔਰ ਆਰਥਿਕ ਹਾਲਾਤ ਵੀ ਘਰਾਂ ਦੇ ਇਹੋ ਜਿਹੇ ਬਣ ਗਏ ਕਿ ਜਦੋਂ ਇੱਕ ਬੱਚੇ ਦਾ ਜਨਮ ਹੁੰਦਾ ਤਾਂ ਪਰਿਵਾਰ ਜਿਹੜਾ ਹੈ ਉਹ ਕਹਿ ਦਿੰਦਾ ਹੈਗਾ ਕਿ ਬਸ ਹੁਣ ਬਹੁਤ ਆ, ਹੋਰ ਬੱਚੇ ਦੀ ਗੁੰਜਾਇਸ਼ ਨਹੀਂ ਹੈ। ਇੰਨਾ ਮਹਿੰਗਾ ਕਰ ਦਿੱਤਾ ਕਿ ਬੱਚਾ ਜਿਹੜਾ ਹੈ ਉਹ ਦੂਜੇ ਦਾ ਜਨਮ ਆਉਣ ਦੀ ਗੱਲ ਜਿਹੜੀ ਆ, ਹੋਣ ਦੀ ਗੱਲ ਜਿਹੜੀ ਆ ਉਹ ਆਉਂਦੀ ਹੋਈ ਨਹੀਂ, ਘਰ ਵਿੱਚ ਚਰਚਾ 'ਚ ਨਹੀਂ ਹੁੰਦੀ, ਬਸ ਇੱਕ ਹੀ ਬਹੁਤ ਆ। ਪਹਿਲੋਂ ਦੋ ਹੀ ਕਾਫੀ ਵਾਲੀ ਗੱਲ ਸੀ, ਹੁਣ ਤਾਂ ਦੋ ਤੋਂ ਵੀ ਇੱਕ ਤੇ ਗੱਲ ਆ ਗਈ। ਅਸੀਂ ਆਪਦੇ ਬਾਪ ਦਾਦਿਆਂ ਦੀ ਉਮਰ ਦੇ ਵਿੱਚ ਘਰਾਂ ਦੇ ਵਿੱਚ 5-5 7-7 ਨਿਆਣੇ ਆਮ ਹੁੰਦੇ ਸੀ। ਅਸੀਂ ਆਪ 5 ਭੈਣ ਭਰਾ ਹਾਂ, ਪਰ ਅੱਜ ਮੇਰੇ ਇੱਕੋ ਹੀ ਬੱਚੀ ਆ। ਇਵੇਂ ਹੀ ਪਿਛਲੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਖਾਸ ਤੌਰ ਤੇ ਖੇਤੀ ਪ੍ਰਧਾਨ ਜਿਹੜੇ ਕਿਸਾਨੀ ਨਾਲ ਸੰਬੰਧਿਤ ਪਰਿਵਾਰ ਸੀ, ਉਹ ਜ਼ਿਆਦਾ ਘਰ ਦੇ ਮੈਂਬਰ, ਕੱਲਾ ਨਾ ਹੋਵੇ ਪੁੱਤ ਜੱਟ ਦਾ, ਕੱਲੀ ਹੋਵੇ ਨਾ ਬੜਾਂ ਦੇ ਵਿੱਚ ਲੱਕੜੀ। ਇਹ ਗੱਲ ਉਦੋਂ ਸੀਗੀ ਕਿ ਜ਼ਿਆਦਾ ਘਰ ਦੇ ਮੈਂਬਰ ਹੋਣਗੇ ਤਾਂ ਖੇਤੀ ਦਾ ਕੰਮ ਵਧੀਆ ਚੱਲੂ। ਦੂਸਰੇ ਪਾਸੇ ਜਿਹੜੇ ਗੈਰ ਕਾਸ਼ਤਕਾਰ ਜਮਾਤਾਂ ਜਿਹੜੀਆਂ ਸੀਗੀਆਂ, ਉਹਨਾਂ ਦੇ ਘਰਾਂ ਵਿੱਚ ਇਹ ਹੁੰਦਾ ਸੀ ਕਿ ਜੇ ਜ਼ਿਆਦਾ ਜੀ ਹੋਣਗੇ ਤਾਂ ਘਰ ਦੇ ਵਿੱਚ ਜਿਹੜਾ ਹੈਗਾ ਜ਼ਿਆਦਾ ਕਿਰਤੀ ਲੋਕਾਂ ਦੇ ਨਾਲ ਜ਼ਿਆਦਾ ਕਮਾਈ ਹੋਏਗੀ। ਤਾਂ ਕਿਰਤੀ ਕਿਸਾਨਾਂ ਨੇ ਸਾਰਿਆਂ ਨੇ ਇਸ ਖਿੱਤੇ ਦੇ ਵਿੱਚ ਕਦੇ ਵੀ ਇਹੋ ਜਿਹੀ ਗੱਲ ਨਹੀਂ ਸੀ ਸੋਚੀ, ਕਦੇ ਵੀ ਇੱਥੇ ਪਰਿਵਾਰ ਨਿਯੋਜਨ ਦੀ ਲੋੜ ਨਹੀਂ ਸੀ ਪਈ। ਪਰ ਸਿੱਖਾਂ ਨੇ ਇਸ ਚੀਜ਼ ਨੂੰ ਇੰਨੀ ਬੁਰੀ ਤਰ੍ਹਾਂ ਅਪਣਾ ਲਿਆ ਕਿ ਪੰਜਾਬ ਦੀ ਧਰਤੀ ਉੱਤੇ ਜਿੱਥੇ ਅਸੀਂ ਸਿੱਖ ਬਹੁ ਗਿਣਤੀ ਵਾਲਾ ਸੂਬਾ ਲਿਆ ਸੀ ਪਿਛਲੀਆਂ ਪੀੜ੍ਹੀਆਂ ਨੇ, ਬਜ਼ੁਰਗਾਂ ਨੇ ਕੁਰਬਾਨੀਆਂ ਕਰਕੇ, ਉਹ ਸਾਰੀ ਘਾਲ ਕਮਾਈ ਜਿਹੜੀ ਆ ਬੇਅਰਥ ਹੁੰਦੀ ਦਿਖ ਰਹੀ ਆ ਤੇ ਪੰਜਾਬ ਦੀ ਧਰਤੀ ਉੱਤੇ ਅਸੀਂ ਸਿੱਖ ਜਿਹੜੇ ਆ ਘੱਟ ਗਿਣਤੀ ਵਿੱਚ ਹੋ ਰਹੇ ਆ। ਕਾਰਨ ਉਹਦੇ ਬੜੇ ਲੰਬੇ ਚੌੜੇ ਹੋ ਸਕਦੇ ਆ, ਹੋਰ ਵੀ ਕਈ ਇਹੋ ਜਿਹੇ ਅਣਗੌਲੇ ਕਾਰਨ ਹੋਣਗੇ ਜਿਨ੍ਹਾਂ ਦੇ ਬਾਰੇ ਇੱਕ ਵੱਖਰੇ ਪ੍ਰੋਗਰਾਮ ਦੀ ਲੋੜ ਆ ਕਿ ਕਿਉਂ ਪੰਜਾਬ ਦੇ ਵਿੱਚ ਸਿੱਖ ਜਿਹੜੇ ਨੇ ਦਿਨੋਂ ਦਿਨ ਘਟਦੇ ਜਾ ਰਹੇ ਨੇ। ਪਰ ਅਸਲੀ ਗੱਲ ਇਹ ਹੈਗੀ ਆ, ਹਕੀਕਤਨ ਗੱਲ ਇਹ ਹੈਗੀ ਆ ਕਿ ਪੰਜਾਬ ਦੇ ਵਿੱਚ ਸਿੱਖ ਦਿਨੋਂ ਦਿਨ, ਪੰਜਾਬੀ ਬੋਲੀ ਬੋਲਣ ਵਾਲੇ ਦਿਨੋਂ ਦਿਨ ਘਟ ਰਹੇ ਆ ਤੇ ਹਿੰਦੀ ਬੋਲੀ ਬੋਲਣ ਵਾਲੇ ਜਾਂ ਗੈਰ ਸਿੱਖਾਂ ਦੀ ਆਬਾਦੀ ਜਿਹੜੀ ਆ ਦਿਨੋਂ ਦਿਨ ਵੱਧਦੀ ਜਾ ਰਹੀ ਆ। ਤੇ ਉਹ ਵੱਧਦੀ ਹੋਈ ਆਬਾਦੀ ਜਿਹੜੀ ਆ ਇਸ ਖਿੱਤੇ ਦੇ ਵਿੱਚ ਨਵੀਆਂ ਸਮੱਸਿਆਵਾਂ ਪੈਦਾ ਕਰੇਗੀ ਤੇ ਨਵੇਂ ਸਮੀਕਰਨ ਵੀ ਪੈਦਾ ਕਰੇਗੀ। ਦਿੱਲੀ ਅਤੇ ਨਾਗਪੁਰ ਨੂੰ ਇਹ ਸਥਿਤੀ ਜਿਹੜੀ ਆ ਬਹੁਤ ਜ਼ਿਆਦਾ ਫਾਇਦੇਮੰਦ ਵਾ ਤੇ ਦਿੱਲੀ ਤੇ ਨਾਗਪੁਰ ਹਮੇਸ਼ਾ ਹੀ ਇਹੋ ਜਿਹੀ ਸਥਿਤੀ ਦੇ ਲਈ, ਇਹੋ ਜਿਹੇ ਹਾਲਾਤਾਂ ਦੇ ਲਈ, ਇਹੋ ਜਿਹੇ ਮਾਹੌਲ ਦੇ ਲਈ ਉਹ ਤਾਂ ਲੱਭਦੇ ਫਿਰਦੇ ਰਹਿੰਦੇ ਆ ਕਿ ਕਿੱਥੇ ਸਾਡਾ ਦਾਅ ਲੱਗੇ। ਤੇ ਅਸੀਂ ਦੇਖ ਰਹੇ ਹਾਂ ਕਿ ਇਹੋ ਜਿਹੇ ਮਾਹੌਲ ਦੇ ਵਿੱਚ ਅਸੀਂ ਕਿਵੇਂ ਬਚਾਂਗੇ। ਸੋ ਜਦੋਂ ਪੰਜਾਬ ਦੀ ਧਰਤੀ ਉੱਤੇ ਕਸ਼ਮੀਰ ਵਾਲੇ ਮਾਹੌਲ ਤੋਂ ਬਾਅਦ ਇੱਥੇ ਲੋਕਾਂ ਨੇ ਇਹ ਸੋਚਣਾ ਸ਼ੁਰੂ ਕੀਤਾ ਕਿ ਅਸੀਂ ਕਿਵੇਂ ਬਚਾਂਗੇ, ਸਿੱਖੀ ਕਿਵੇਂ ਬਚੂਗੀ, ਸਿੱਖ ਕਿੱਥੇ ਲੁਕ ਜਾਣ, ਸਿੱਖ ਕਿੱਥੇ ਭੱਜ ਜਾਣ। ਇਸ ਹਿੰਦੂ ਤਵੀ ਕੱਟੜਪੰਥੀ ਬ੍ਰਾਹਮਣੀ ਵਿਚਾਰਧਾਰਾ ਜਿਹਦਾ ਮੂਲ ਧੁਰਾ ਆਰੀਅਨ ਨਸਲ ਦੇ ਅੰਦਰ ਪਿਆ, ਉਹਦੇ ਤੋਂ ਸਿੱਖ ਬਚ ਵੀ ਸਕਣਗੇ ਜਾਂ ਸਿੱਖ ਕਿਵੇਂ ਬਚਣਗੇ, ਜਾਂ ਸਿੱਖ ਕਿਸ ਵਜ੍ਹਾ ਕਰਕੇ ਬਚ ਸਕਦੇ ਆ ਤੇ ਕਿਸ ਵਜ੍ਹਾ ਕਰਕੇ ਮਰ ਸਕਦੇ ਆ, ਇਹ ਗੱਲ ਸਮਝ ਹੀ ਨਹੀਂ ਆਉਂਦੀ। ਪਿੱਛੇ ਜੇ ਇੱਕ ਮਿੱਤਰ ਪਿਆਰਾ ਕਹਿਣ ਲੱਗਿਆ ਕਿ ਜੇ ਸਿੱਖ ਗਾਂ ਦਾ ਮਾਸ ਖਾ ਲੈਣ, ਜੇ ਸਿੱਖ ਗਾਂ ਦੇ ਮੀਟ ਨਾਲ ਜੁੜ ਜਾਣ ਤਾਂ ਸ਼ਾਇਦ ਹਿੰਦੂ ਨਫ਼ਰਤ ਕਰਨਗੇ ਤੇ ਹਿੰਦੂ ਕਹਿਣਗੇ ਇਹ ਤਾਂ ਗਾਂ ਦਾ ਮਾਸ ਖਾਂਦੇ ਆ, ਅਸੀਂ ਇਹਨਾਂ ਨੂੰ ਹਿੰਦੂ ਨਹੀਂ ਕਹਿਣਾ। ਤੇ ਗਾਂ ਦਾ ਮਾਸ ਜਿਹੜਾ ਹੈਗਾ ਉਹ ਹਿੰਦੂ ਜਿਹੜੇ ਨੇ ਉਹਦੀ ਕਰਕੇ ਸਿੱਖਾਂ ਨੂੰ ਛੱਡ ਦੇਣਗੇ। ਉਦੋਂ ਉਹਦੇ ਮਨ ਵਿੱਚ ਬੜਾ ਫਤੂਰ ਸੀ ਤੇ ਉਹ ਮੇਰੇ ਕੋਲੇ ਬੜਾ ਲਹਿਜੇ ਵਿੱਚ ਕਹਿ ਰਿਹਾ ਸੀ, ਗਾਂ ਦਾ ਮਾਸ ਖਾ ਲਾਂਗੇ ਪਰ ਹਿੰਦੂ ਨਹੀਂ ਕਹਾਵਾਂਗੇ। ਮੈਂ ਉਹਨੂੰ ਉਹਦੇ ਜਜ਼ਬਾਤਾਂ ਨੂੰ ਰੋਕਿਆ। ਮੈਂ ਕਿਹਾ ਸੱਜਣ ਪਿਆਰਿਆ, ਅਖਬਾਰਾਂ, ਮੀਡੀਆ ਤੇ ਹੋਰ ਸਾਰੇ ਪਾਸੇ ਤੂੰ ਹੱਥ ਨਿਗਾਹ ਮਾਰ ਕੇ ਦੇਖ, ਚਾਰੇ ਪਾਸੇ ਤੈਨੂੰ ਇਹ ਗੱਲ ਲੱਭੂਗੀ ਕਿ ਗਾਂ ਦੇ ਮੀਟ ਦੇ, ਜਿਹਨੂੰ ਬੀਫ ਕਹਿੰਦੇ ਆ, ਉਹਦੇ ਜਿੰਨੇ ਸਪਲਾਇਰ ਨੇ ਉਹ ਤਾਂ ਸਾਰੇ ਹਿੰਦੂ ਨੇ। ਤੋ ਹਿੰਦੂ ਭਾਈਚਾਰੇ ਦਾ ਬੜਾ ਵੱਡਾ ਹਿੱਸਾ ਦੱਖਣ ਭਾਰਤੀ ਹਿੰਦੂ ਆ ਜਿਹੜਾ, ਉਹ ਤਾਂ ਬੜੀ ਮੌਜ ਨਾਲ ਜਿਹੜਾ ਮੀਟ ਖਾਂਦਾ ਗਾਂ ਦਾ। ਸੋ ਗਾਂ ਦਾ ਮੀਟ ਖਾਣ ਵਾਲੇ ਵੀ ਹਿੰਦੂ ਹੁੰਦੇ ਆ, ਇਹ ਕਹਿ ਕੇ ਉਹ ਕਹਿਣਗੇ ਤੁਸੀਂ ਹੈਗੇ ਕਿਸਾਧਾਰੀ ਹਿੰਦੂ ਹੀ ਹੋ। ਗਾਂ ਦਾ ਮੀਟ ਖਾ ਲੈਣ ਦੇ ਨਾਲ ਵੀ ਕੋਈ ਬਚੋਗੇ ਨਹੀਂ। ਜੇ ਤੁਸੀਂ ਰਾਮਚੰਦਰ ਦੇ ਬੁੱਤ ਨੂੰ ਮੱਥਾ ਟੇਕਦੇ ਨਹੀਂ ਤਾਂ ਰਾਮਚੰਦਰ ਨੂੰ ਮੱਥਾ ਨਹੀਂ ਟੇਕਦੇ। ਉਹ ਤੁਸੀਂ ਕਹੋਗੇ ਅਸੀਂ ਵੇਦਾਂ ਨੂੰ, ਰਮਾਇਣ ਨੂੰ, ਮਹਾਭਾਰਤ ਨੂੰ, ਤੁਹਾਡੇ ਗ੍ਰੰਥਾਂ ਨੂੰ ਨਹੀਂ ਮੰਨਦੇ। ਉਹ ਕਹਿਣਗੇ ਬੜੇ ਲੋਕ ਨੇ ਕਿ ਜੀ ਕੋਈ ਗੱਲ ਨਹੀਂ, ਬੜੇ ਲੋਕ ਨੇ ਜਿਹੜੇ ਸਾਡੇ ਹਿੰਦੂ ਨੇ ਪਰ ਉਹਨਾਂ ਨੇ ਨਹੀਂ ਉਹ ਮੰਨਦੇ ਹੈਗੇ। ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਦੇਵੀ ਦੇਵਤਿਆਂ ਨੂੰ ਨਹੀਂ ਮੰਨਦੇ, ਉਹ ਕਹਿਣਗੇ ਕੋਈ ਚੱਕਰ ਨਹੀਂ, ਤੁਸੀਂ ਨਾ ਮੰਨੋ ਦੇਵੀ ਦੇਵਤਿਆਂ ਨੂੰ,
ਨਾ ਮੰਨੋ ਰਾਮ ਕ੍ਰਿਸ਼ਨ ਤੇ ਹੋਰ ਵਿਸ਼ਨੂੰ ਵਰਗੇ ਅਵਤਾਰਾਂ ਨੂੰ, ਨਾ ਮੰਨੋ ਤੁਸੀਂ ਸਾਡੀਆਂ ਰਮਾਇਣ ਤੇ ਮਹਾਭਾਰਤ ਵਰਗੇ ਗ੍ਰੰਥਾਂ ਨੂੰ। ਅਸੀਂ ਤਾਂ ਤੁਹਾਨੂੰ ਇਸੇ ਤਰੀਕੇ ਨਾਲ ਹੀ ਕਹਿੰਦੇ ਆ ਕਿ ਤੁਸੀਂ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਗ੍ਰੰਥ ਸਾਹਿਬ ਪੜ੍ਹਿਆ ਕਰੋ, ਨਿਤਨੇਮੀ ਬਣੋ, 5 ਜਿਹੜੀਆਂ ਹੈਗੇ ਤੁਹਾਡੇ ਕਕਾਰ ਆ ਹਰ ਵਕਤ ਧਾਰਨ ਰੱਖੋ, ਪਰ ਤੁਸੀਂ ਹੈਗੇ ਕੇਸਾਧਾਰੀ ਹਿੰਦੂ ਹੋ। ਸੋ ਕੇਸਾਧਾਰੀ ਹਿੰਦੂ ਗਰਦਾਨਣ ਦੇ ਲਈ ਉਹ ਤੁਹਾਨੂੰ ਸਾਰਾ ਕੁਝ ਐਵੇਂ ਦਾ ਐਵੇਂ ਸਿੱਖੀ ਨੂੰ ਮਨਜ਼ੂਰ ਕਰਨ ਨੂੰ ਤਿਆਰ ਬੈਠੇ ਆ, ਤੇ ਉਹ ਸਾਰੀਆਂ ਛੋਟਾਂ ਦੇਣ ਨੂੰ ਤਿਆਰ ਬੈਠੇ ਆ ਕਿ ਬੇਸ਼ੱਕ ਤੁਸੀਂ ਰਮਾਇਣ, ਮਹਾਭਾਰਤ, ਵੇਦ ਸ਼ਾਸਤਰ, ਸਿਮਰਤੀਆਂ ਤੇ ਹੋਰ ਮਨੂ ਸਿਮਰਤੀ ਸਮੇਤ ਕਿਸੇ ਵੀ ਗ੍ਰੰਥ ਨੂੰ ਨਾ ਮੰਨੋ। ਬੇਸ਼ੱਕ ਤੁਸੀਂ ਦੇਵੀ ਦੇਵਤਿਆਂ ਨੂੰ, ਰੱਬਾਂ ਭਗਵਾਨਾਂ ਅਵਤਾਰਾਂ ਨੂੰ, ਹਿੰਦੂ ਜਿਹੜੇ ਸਾਡੇ ਅਵਤਾਰ ਨੇ ਉਹਨਾਂ ਨੂੰ ਬੇਸ਼ੱਕ ਨਾ ਮੰਨੋ। ਉਹ ਕਹਿੰਦੇ ਅਸੀਂ ਤਾਂ ਜਿਹੜੇ ਬੋਧੀ ਨੇ ਉਹਨਾਂ ਨੂੰ ਨਹੀਂ ਕੁਝ ਕਿਹਾ ਹੈਗਾ ਜਦੋਂ ਕਿ ਉਹ ਨਾਸਤਕ ਆ। ਅਸੀਂ ਤਾਂ ਉਸ ਨਾਸਤਕ ਬੁੱਧ ਨੂੰ ਮਹਾਤਮਾ ਬੁੱਧ ਕਹਿ ਦਿੱਤਾ। ਅਸੀਂ ਤਾਂ ਮਹਾਤਮਾ ਬੁੱਧ ਨੂੰ ਵੀ ਭਗਵਾਨ ਬੁੱਧ ਕਹਿ ਕੇ ਖਾ ਗਏ। ਤੇ ਤੁਸੀਂ ਕੋਈ ਗੱਲ ਹੀ ਨਹੀਂ, ਤੁਸੀਂ ਸਿੱਖ ਏਦਾਂ ਵੀ ਜਿੱਦਾਂ ਵੀ ਤੁਸੀਂ ਹੈਗੇ ਹੋ ਸਾਨੂੰ ਏਦਾਂ ਹੀ ਮਨਜ਼ੂਰ ਹੋ। ਉਹ ਜਦੋਂ ਮੈਂ ਸੱਜਣ ਨਾਲ ਇਸ ਚਰਚਾ ਕਰ ਰਿਹਾ ਸੀ ਤਾਂ ਉਸ ਮਿੱਤਰ ਦੇ ਚਿਹਰੇ ਮੂਹਰੇ ਤੋਂ ਬੇਬਸੀ ਤੇ ਲਾਚਾਰਗੀ ਝਲਕ ਰਹੀ ਸੀ। ਨਿਆਣੀ ਉਮਰ, ਚੜ੍ਹਦੀ ਉਮਰ ਦਾ ਮੁੰਡਾ ਮੇਰੇ ਸਾਹਮਣੇ ਰੋਹ ਤੇ ਜੋਸ਼ ਨਾਲ ਭਰਿਆ ਹੋਇਆ ਮੁੱਠੀਆਂ ਮੀਚ ਰਿਹਾ ਸੀ ਕਿ ਕਿਵੇਂ ਬਚਾਂਗੇ। ਸੋ ਸਾਡੀ ਕੌਮ ਦੇ ਵੱਡੇ ਹਿੱਸੇ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹਦੇ ਉੱਤੇ ਕਿਸ ਤਰੀਕੇ ਦਾ ਤੇ ਕਿਸ ਵਜ੍ਹਾ ਦਾ ਹਮਲਾ ਹੋ ਰਿਹਾ। ਜਿਹੜੀ ਹਮਲੇ ਦੀ ਨੋਇਤ ਆ ਉਹਨੂੰ ਪਛਾਣਦੇ ਹੀ ਨਹੀਂ, ਗੰਭੀਰਤਾ ਨੂੰ ਕਿੱਥੋਂ ਪਛਾਣਾਂਗੇ। ਤਾਂ ਸਾਡੇ ਭਾਈਚਾਰੇ ਨੂੰ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲਤਾ ਦੇ ਨਾਲ, ਬਹੁਤ ਹੀ ਸੀਰੀਅਸ ਹੋ ਕੇ ਇਹ ਵਿਚਾਰਨ ਦੀ ਲੋੜ ਆ ਕਿ ਜਿਹੜੇ ਹਮਲੇ ਪਿਛਲੀਆਂ ਸਦੀਆਂ ਵਿੱਚ ਹੋਏ ਉਹ ਤੁਹਾਡੇ ਸਿਧਾਂਤ ਉੱਤੇ ਸੀ, ਤੁਸੀਂ ਸਿਧਾਂਤ ਦੀ ਰਾਖੀ ਕਰ ਲਈ। ਜਿਹੜੇ ਹਮਲੇ ਪਿਛਲੀਆਂ ਸਦੀਆਂ ਵਿੱਚ ਹੋਏ ਉਹ ਤੁਹਾਡੇ ਸਰੀਰ ਉੱਤੇ ਸੀ, ਤੁਸੀਂ ਸਰੀਰ ਦੀ ਰਾਖੀ ਕਰ ਲਈ। ਜੇ ਉਹਨਾਂ ਨੇ ਦਰਬਾਰ ਸਾਹਿਬ ਨੂੰ ਜਾਂ ਸਾਡੀਆਂ ਹੋਰ ਜਿਹੜੀਆਂ ਧਰਮ ਦੀਆਂ ਸਥਾਨ ਸੀਗੇ ਸਾਡੇ, ਉਹਨਾਂ ਨੂੰ ਢਹਿ ਢੇਰੀ ਕੀਤਾ, ਤੁਸੀਂ ਉਹਨਾਂ ਨੂੰ ਫੇਰ ਦੁਬਾਰਾ ਉਸਾਰ ਲਿਆ। ਸਭ ਕੁਝ ਤੁਸੀਂ ਕਰਦੇ ਰਹੇ, ਪਰ ਜਿਹੜਾ ਇਸ ਵਾਰ ਹਮਲਾ ਹੋ ਰਿਹਾ ਉਹਨਾਂ ਨੂੰ ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ, ਸਾਡੇ ਤਖਤ, ਸਾਡੀ ਨਿਤਨੇਮ, ਸਾਡੀ ਮਰਿਆਦਾ, ਸਾਡਾ ਸਾਰਾ ਕੁਝ ਇਦਾਂ ਦਾ ਹੀ ਇਦਾਂ ਪ੍ਰਵਾਨ ਆ। ਉਹ ਕਹਿੰਦੇ ਤੁਹਾਨੂੰ ਅਸੀਂ ਮੋਹਰ ਕੇਸਾਧਾਰੀ ਹਿੰਦੂ ਹੋਣ ਦੀ ਲਾਉਣੀ ਹੈ ਤੇ ਤੁਸੀਂ ਬੇਸ਼ੱਕ ਆਪਦੇ ਧਰਮ ਦੇ ਹਿਸਾਬ ਦੇ ਵਿੱਚ ਪਰਪੱਕ ਰਹੋ, ਪਰ ਤੁਹਾਡੇ ਤੇ ਜਾਣੀ ਕਿ ਤੁਹਾਡਾ ਜਿਹੜਾ ਖਾਲਸੇ ਦਾ ਵੱਖਰਾ ਤੇ ਨਿਆਰਾ ਸਰੂਪ ਆ, ਜਿਹੜਾ ਤੁਹਾਡਾ ਵੱਖਰਾ ਸਿਧਾਂਤ ਆ, ਉਹ ਸਾਰੇ ਕਾਸੇ ਦੇ ਨਾਲ ਹੀ ਉਹਨਾਂ ਨੇ ਤੁਹਾਨੂੰ ਹਿੰਦੂ ਕਹਿਣ ਦਾ ਜਦੋਂ ਤਹਈਆ ਕਰ ਲਿਆ ਤਾਂ ਉਸ ਟਾਈਮ ਗੁਰੂ ਦੇ ਪਿਆਰੇ ਸਿੱਖੋ ਆਪਾਂ ਹਿੰਦੂ ਹੋਣ ਤੋਂ ਕਿਵੇਂ ਬਚਾਂਗੇ। ਜਿਹੜੀ ਇਹ ਸੋਚ ਸਮਝ ਆ, ਤੁਸੀਂ ਕਿਤੇ ਤਰਲੋਚਨ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਬਣਦੇ ਆ ਉਹਨਾਂ ਦੇ ਲਿਖਤਾਂ ਪੜ੍ਹੋ। ਉਹਨਾਂ ਨੂੰ ਬੜਾ ਚਾਅ ਚੜਿਆ ਹੋਇਆ ਹੈਗਾ ਕਿ ਸਿੱਖਾਂ ਨੂੰ ਇਹ ਦੱਸਣਾ ਕਿ ਹਿੰਦੂ ਜਾਂ RSS ਤਾਂ ਤੁਹਾਡੀ ਮਿੱਤਰ ਆ। ਜਿਵੇਂ ਹੁਣ 370 ਧਾਰਾ ਤੋਂ ਬਾਅਦ ਜਦੋਂ ਉਹਦਾ ਸਕ੍ਰੈਪ ਹੋ ਗਿਆ ਹੈ, ਖਤਮ ਕਰ ਦਿੱਤੀ ਆ, ਉਸ ਤੋਂ ਬਾਅਦ ਵਿੱਚ ਭਾਰਤ ਦੇ ਲੀਡਰ ਜਿਹੜੇ ਨੇ ਉਹ ਟੈਲੀਵਿਜ਼ਨ ਚੈਨਲਾਂ ਤੇ ਮੋਦੀ ਵਰਗੇ ਆ ਕੇ 2-2 ਘੰਟੇ ਦੀਆਂ ਤਕਰੀਰਾਂ ਝਾੜ ਰਹੇ ਨੇ ਕਿ ਕਸ਼ਮੀਰ ਵਾਲਿਓ ਤੁਹਾਨੂੰ ਪਤਾ ਹੀ ਨਹੀਂਗਾ ਜਦੋਂ ਇਹ ਧਾਰਾ ਸੀਗੀ ਤੁਸੀਂ ਤਾਂ ਬਹੁਤ ਖਰਾਬ ਹਾਲਾਤ ਸੀਗੇ, ਹੁਣ ਤਾਂ ਤੁਹਾਨੂੰ ਐਸ਼ਾਂ ਕਰਾਉਣੀਆਂ ਨੇ, ਤੁਹਾਨੂੰ ਸਵਰਗ ਬਣਾ ਦੇਣਾ, ਜੰਨਤ ਬਣਾ ਦੇਣਾ ਕਸ਼ਮੀਰ ਨੂੰ, ਅਸੀਂ ਮੌਜਾਂ ਕਰਾ ਦੇਣੀਆਂ ਨੇ। ਤੇ ਉਦੋਂ ਰਾਜ ਠਾਕਰੇ ਵਰਗੇ ਵਿਅੰਗ ਕਰਦੇ ਆ ਤੇ ਆ ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ ਜਾਂ ਪੱਛਮੀ ਬੰਗਾਲ ਦੇ ਵਿੱਚ ਤੇ ਝਾਰਖੰਡ ਵਾਲੇ ਪਾਸੇ ਨੂੰ ਇੱਥੇ 370 ਧਾਰਾ ਤਾਂ ਹੈ ਨਹੀਂ ਸੀ। ਇੱਥੇ ਇੰਨੀ ਦੁਰਗਤੀ ਕਾਹਤੋਂ ਹੋਈ ਆ ਜੇ ਤੁਸੀਂ ਇਹੀ ਬਣਾਉਣ ਲੱਗੇ ਪਏ ਹੋ ਵੀ 370 ਧਾਰਾ ਕਰਕੇ ਤੁਹਾਡਾ ਬੁਰਾ ਹਾਲ ਸੀ ਕਸ਼ਮੀਰੀਓ, ਹੁਣ 370 ਚੱਕਦੀ ਆ ਤੇ ਹੁਣ ਤੁਹਾਨੂੰ ਐਸ਼ਾਂ ਕਰਾਵਾਂਗੇ। ਤੇ ਜਿੱਥੇ ਜਿੱਥੇ 370 ਹੈ ਨਹੀਂ ਸੀ ਉੱਥੇ ਲੋਕਾਂ ਨੂੰ ਕਿੰਨਾ ਕੁ ਖੁਸ਼ਹਾਲ ਕਰ ਦਿੱਤਾ। ਸੋ ਇਸ ਸਥਿਤੀ ਦੇ ਵਿੱਚ ਆਪਾਂ ਸਾਰੇ ਜਿਹੜਾ ਹਿੰਦੂ ਹਮਲਾ ਸਿੱਖੀ ਉੱਤੇ ਆ ਉਹਦੀ ਨੋਇਤ ਨੂੰ ਪਛਾਣੀਏ। ਅਸਲ ਵਿੱਚ ਜਿੰਨਾ ਟਾਈਮ ਦੁਸ਼ਮਣ ਦੀ, ਵਿਰੋਧੀ ਦੀ ਚਾਲ ਨੂੰ ਨਹੀਂ ਨਾ ਪਛਾਣਿਆ ਜਾਂਦਾ ਉਹਨਾਂ ਟਾਈਮ ਉਹਦਾ ਹੱਲ ਵੀ ਨਹੀਂ ਲੱਭਿਆ ਜਾਂਦਾ। ਸਾਡੇ ਬੰਦੇ ਤਾਂ ਇਹ ਸਮਝਦੇ ਆ ਖਨੀ ਸਾਡੇ ਗਾਤਰੇ ਕਿਰਪਾਨਾਂ ਲਹਾ ਕੇ ਮੂੰਹ ਸਿਰ ਮਨਾ ਕੇ ਸਾਡੇ ਤਿਲਕ ਲਵਾਉਣਗੇ, ਖਨੀ ਸਾਡੇ ਜਨੇਊ ਪਵਾ ਦੇਣਗੇ। ਏਦਾਂ ਦੀ ਗੱਲ ਨਹੀਂ, ਉਹ ਤਾਂ ਤੁਹਾਨੂੰ ਏਦਾਂ ਬਣਿਆ ਬਣਾਇਆ ਨੂੰ ਗਾਤਰੇ ਕਿਰਪਾਨਾਂ ਸਮੇਤ, ਦਾੜੇ ਕੇਸਾਂ ਸਮੇਤ ਹਜਮ ਕਰਨ ਨੂੰ ਤਿਆਰ ਬੈਠੇ ਆ। ਉਹ ਕਰ ਵੀ ਗਏ ਨੇ। ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦੇਖ ਲਓ, ਉਹ ਪੰਥ ਰਤਨ, ਫਖਰੇ ਕੌਮ, ਬੜਾ ਕੁਛ ਆ, ਪਰ ਉਹ ਸਾਰੇ ਪਖੰਡ ਜਿਹੜੇ ਨੇ ਉਹ ਬੜੀ ਮੌਜ ਨਾਲ ਕਰ ਲੂਗਾ। ਇਵੇਂ ਹੀ ਹੋਰ ਬੜੀਆਂ ਭੇਡਾਂ ਨੇ ਸਾਡੀ ਕੌਮ ਦੇ ਵਿੱਚ
ਜਿਨ੍ਹਾਂ ਨੂੰ ਕੋਈ ਉਜ਼ਰ ਨਹੀਂ, ਕੋਈ ਇਤਰਾਜ਼ ਨਹੀਂ। ਤੇ ਸਹਿਜੇ ਸਹਿਜੇ ਜਦੋਂ ਇੱਕ ਵਾਰੀ ਅਸੀਂ ਮੰਨ ਲਵਾਂਗੇ, ਜਦੋਂ ਝੁਕ ਜਾਵਾਂਗੇ, ਫਿਰ ਲਿਫ ਜਾਵਾਂਗੇ, ਫਿਰ ਟੁੱਟ ਜਾਵਾਂਗੇ, ਫਿਰ ਮੁੱਚ ਜਾਵਾਂਗੇ, ਫਿਰ ਖਿੰਡ ਜਾਵਾਂਗੇ, ਫਿਰ ਵਿਖਰ ਜਾਵਾਂਗੇ, ਤੇ ਅੰਤ ਉਹ ਵੇਲਾ ਵੀ ਆਏਗਾ ਜਦੋਂ ਹੋਵਾਂਗੇ ਤਾਂ ਸਹੀ, ਪਰ ਹੋਵਾਂਗੇ ਨਹੀਂ। ਜਿਵੇਂ ਬੋਧੀਆਂ ਦੀ ਹੁਣ ਵੱਖਰੀ ਪਛਾਣ ਹੀ ਮੁੱਕੀ ਪਈ ਹੈ, ਜਿਵੇਂ ਜੈਨੀਆਂ ਦੀ ਵੱਖਰੀ ਪਛਾਣ ਮੁੱਕੀ ਪਈ ਹੈ। ਬੋਧੀਆਂ ਨੂੰ ਕਿਵੇਂ ਮਲੀਆ ਮੇਟ ਕੀਤਾ ਗਿਆ, ਜੈਨੀਆਂ ਨੂੰ ਕਿਵੇਂ ਮਲੀਆ ਮੇਟ ਕੀਤਾ ਗਿਆ, ਕਿਵੇਂ ਹਿੰਦੂਆਂ ਨੇ ਉਹਨਾਂ ਦੀ ਹੋਂਦ ਹਸਤੀ ਨੂੰ ਖਾਰੇ ਹਿੰਦੂ ਸਮੁੰਦਰ ਦੇ ਵਿੱਚ, ਜਿਵੇਂ ਖਾਰਾ ਪਾਣੀ ਹੁੰਦਾ ਨਾ, ਤੇਜ਼ਾਬੀ ਪਾਣੀ ਹੁੰਦਾ, ਉਹਦੇ 'ਚ ਕੋਈ ਚੀਜ਼ ਰੱਖ ਦਈਏ, ਹੌਲੀ 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 ਖੁਰਦੀ ਖੁਰਦੀ ਖੋਰੀ ਜਾਂਦੀ ਹੈ। ਜਿਵੇਂ ਨਮਕ ਦੀ ਖਾਣ ਦੇ ਵਿੱਚ ਕੋਈ ਚੀਜ਼ ਡਿੱਗ ਪਵੇ, ਉਹ ਫਿਰ ਨਮਕ ਬਣ ਜਾਂਦੀ ਹੈ। ਇਵੇਂ ਹੀ ਸਾਡੇ ਨਾਲ ਹੋਣ ਜਾ ਰਿਹਾ। ਔਰ 500 ਸਾਲ ਦੇ ਸਮੇਂ ਦੇ ਵਿੱਚ 500 ਸਾਲ ਹੋਇਆ ਗੁਰੂ ਨਾਨਕ ਪਾਤਸ਼ਾਹ ਨੂੰ, ਅੱਜ 550 ਸਾਲਾਂ ਅਸੀਂ ਮਨਾਉਣ ਜਾ ਰਹੇ ਹਾਂ। 550 ਸਾਲ ਦੇ ਸਮੇਂ ਦੇ ਵਿੱਚ ਉਹਨਾਂ ਨੇ ਸਿੱਖੀ ਨੂੰ ਇੰਨਾ ਕੁ ਖੋਰਾ ਲਾ ਦਿੱਤਾ ਹੋਇਆ ਕਿ ਸਿੱਖੀ ਸਿਦਕ ਲਈ ਲੜਨ ਮਰਨ ਵਾਲੇ ਬੰਦੇ ਅੱਜ ਇਹ ਵੀ ਨਹੀਂ ਸਮਝ ਪਾ ਰਹੇ ਕਿ ਸਮੱਸਿਆ ਕੀ ਹੈ। ਜਦੋਂ ਕੌਮਾਂ ਨੂੰ ਇਹ ਵੀ ਨਾ ਸਮਝ ਲੱਗੇ ਕਿ ਸਮੱਸਿਆ ਕੀ ਆ, ਤਾਂ ਸਮੱਸਿਆ ਦਾ ਟਾਕਰਾ ਕਿਵੇਂ ਕਰਨਾ, ਸਮੱਸਿਆ ਨਾਲ ਲੜਨਾ ਕਿੱਦਾਂ ਹੈ, ਸਮੱਸਿਆ ਦੇ ਨਾਲ ਭਿੜਨਾ ਕਿੱਦਾਂ ਹੈ। ਸਾਡੇ ਬਾਹਲੇ ਬੰਦੇ ਜਿਹੜੇ ਨੇ ਉਹ ਬਾਹਰੀ ਗੱਲਾਂ ਜਿਹੀਆਂ ਨਾਲ ਕਿ ਲਓ ਜੀ ਉਹਨਾਂ ਨੇ ਕਿਤਾਬ ਵਿੱਚ ਗਲਤ ਲਿਖ ਦਿੱਤਾ ਤੇ ਚਲੋ ਲੜੀਏ, ਕਿਤਾਬ ਠੀਕ ਕਰਵਾਈਏ। ਜਦੋਂ ਕਈ ਬੰਦੇ ਸਾਡੇ ਇਸ ਤੋਂ ਥੋੜਾ ਜਿਹਾ ਵੱਡੀ ਸੋਚ ਵਾਲੇ ਨੇ, ਉਹ ਕਹਿ ਦਿੰਦੇ ਆ ਕਿ ਗੁਰਬਾਣੀ ਦੀ ਗਲਤ ਵਿਆਖਿਆ ਹੋ ਰਹੀ ਆ, ਸਿੱਖ ਇਤਿਹਾਸ ਨੂੰ ਡਿਸਟੋਰਟ ਕੀਤਾ ਜਾ ਰਿਹਾ। ਇਹ ਸਾਰੀਆਂ ਹੀ ਗੱਲਾਂ ਠੀਕ ਨੇ, ਪਰ ਸਭ ਤੋਂ ਵੱਡੀ ਸੱਟ ਜਿਹੜੀ ਆ ਉਹ ਸਿੱਖਾਂ ਨੂੰ ਕੇਸਾ ਧਾਰੀ ਹਿੰਦੂ ਗਰਦਾਨਣ ਵਾਲੀ ਸੱਟ ਆ, ਜਿਹਦੇ ਬਾਰੇ ਕਿਸੇ ਵੀ ਦਿਨ ਭਾਰਤੀ ਪਾਰਲੀਮੈਂਟ ਦੇ ਵਿੱਚ ਕਾਨੂੰਨ ਲਿਆਂਦਾ ਜਾ ਸਕਦਾ। ਕਿਉਂ ਲਿਆਉਣਾ ਜ਼ਰੂਰੀ ਹੈ? ਕਿਉਂਕਿ ਮੈਕਾਲਫ ਨੂੰ ਪੜ੍ਹ ਲਓ ਜਾਂ ਕਿਸੇ ਹੋਰ ਥਿੰਕਰ ਨੂੰ ਪੜ੍ਹ ਲਓ, ਇਹ ਗੱਲ ਬੜੀ ਖੂਬਸੂਰਤੀ ਦੇ ਨਾਲ, ਬੜੀ ਡਿਟੇਲ ਦੇ ਨਾਲ, ਬੜੀ ਧੜੱਲੇ ਦੇ ਨਾਲ ਲਿਖੀ ਹੋਈ ਮਿਲਦੀ ਆ ਕਿ ਜਿਸ ਦਿਨ ਤੋਂ ਸਿੱਖ ਇਜ਼ਮ ਨੇ ਝੰਡਾ ਝੁਲਾਇਆ, ਜਿਸ ਦਿਨ ਤੋਂ ਸਿੱਖੀ ਬੁਲੰਦ ਹੋਈ ਆ, ਸਿੱਖ ਫਲਸਫੇ ਨੇ, ਗੁਰੂ ਸਾਹਿਬਾਨ ਨੇ ਹਿੰਦੂ ਮਤ ਦੀ ਜਿਹੜੀ ਆਧਾਰਸ਼ਿਲਾ ਨਾ, ਜਾਤ ਪਾਤ, ਜਿਹੜੀ ਜਾਤ ਵਰਣ ਦੀ ਵੰਡ ਵਾ, ਇਹਦੀਆਂ ਕਹਿੰਦੇ ਨੀਹਾਂ ਹਿਲਾ ਦਿੱਤੀਆਂ ਸੀ ਗੁਰੂ ਪਾਤਸ਼ਾਹ ਨੇ। ਸੋ ਸਿੱਖੀ ਜਿਹੜਾ ਉਹ ਫਲਸਫਾ ਲੈ ਕੇ ਆਈ, ਜਿਹਨੇ ਬ੍ਰਾਹਮਣਵਾਦ ਦੀਆਂ, ਆਰੀਅਨ ਨਸਲ ਦੀਆਂ ਜਿਹੜੀ ਜਾਤ ਵਰਣ ਦੇ ਰਾਹੀਂ ਉਹਨੇ ਨੀਹਾਂ ਪੱਕੀਆਂ ਕੀਤੀਆਂ ਹੋਈਆਂ ਸੀ, ਉਹ ਹਿਲਾ ਕੇ ਰੱਖਤੀਆਂ। ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਬ੍ਰਾਹਮਣਵਾਦ ਦਾ ਜਨੇਊ ਪਾਉਣ ਤੋਂ ਨਾ ਕੀਤੀ ਸੀ, ਉਸ ਵੇਲੇ ਹੀ ਬ੍ਰਾਹਮਣ ਅਤੇ ਉਹਦੀ ਫੌਜ ਨੇ, ਉਹਦੀ ਸੈਨਾ ਨੇ, ਉਹਦੇ ਫਲਸਫੇ ਨੇ ਉਦਣ ਹੀ ਅੱਖਾਂ ਜਿਹੀਆਂ ਮੀਚ ਕੇ ਦਿਲ ਵਿੱਚ ਅਹਿਦ ਕਰ ਲਿਆ ਸੀ, ਕੋਈ ਗੱਲ ਨਹੀਂ, ਅੱਜ ਨਹੀਂ ਤਾਂ ਕਦੇ ਫੇਰ ਸਹੀ, ਪਰ ਮੈਂ ਤੈਨੂੰ ਵੇਖੂੰ ਜ਼ਰੂਰ। ਤੇ ਪਿਛਲੀਆਂ 5 ਸਦੀਆਂ ਗਵਾਹ ਨੇ, ਸਿੱਖੀ ਜਾਂ ਸਿੱਖਾਂ ਉੱਤੇ ਹੋਣ ਵਾਲੇ ਹਰ ਹਮਲੇ ਦੇ ਪਿੱਛੇ ਸਿੱਧਾ ਜਾਂ ਅਸਿੱਧਾ ਹਿੰਦੂ ਦਾ, ਬ੍ਰਾਹਮਣਵਾਦ ਦਾ, ਆਰੀਅਨ ਨਸਲ ਦਾ ਹੱਥ ਸੀ। ਤੇ ਸਾਰੇ ਦੇ ਸਾਰੇ ਉਹ ਲੋਕ ਜਿਹੜੇ ਉਸ ਝੰਡੇ ਹੇਠ ਖੜੇ ਨੇ, ਉਹ ਸਾਰੇ ਦੇ ਸਾਰੇ ਆਰੀਅਨ ਨਹੀਂ, ਸਾਰੇ ਦੇ ਸਾਰੇ ਬ੍ਰਾਹਮਣ ਨਹੀਂ ਹੈਗੇ, ਸਾਰੇ ਦੇ ਸਾਰੇ ਲੋਕ ਉਸ ਤਰ੍ਹਾਂ ਦੀਆਂ ਐਸ਼ਾ ਮੌਜਾਂ ਵੀ ਨਹੀਂ ਕਰਦੇ ਜਿਹੜੀਆਂ ਉਹਦੀ ਐਲੀਟ ਕਲਾਸ ਕਰਦੀ ਆ। ਅਪਰ ਕਲਾਸ ਹਿੰਦੂ ਸੁਸਾਇਟੀ ਜੋ ਮੌਜਾਂ ਕਰਦੀ ਆ ਉਹ ਹੋਰ ਆ, ਪਰ ਜਿਹੜਾ ਹੇਠਲਾ ਸਾਰਾ ਤਬਕਾ ਜਿਹੜਾ ਉਹਦੀ ਫੌਜ ਬਣ ਕੇ ਸਿੱਖਾਂ ਦੇ ਉੱਤੇ ਜ਼ੁਲਮ ਕਰਦਾ ਕਰਾਉਂਦਾ, ਉਹ ਸਾਰੇ ਲੋਕ ਹੋਰ ਨੇ। ਉਹਨਾਂ ਲੋਕਾਂ ਦੇ ਰਾਹੀਂ ਇਕੱਲੀ ਸਿੱਖੀ ਦਾ ਨਹੀਂ, ਹਰ ਉਸ ਵੱਖਰੇ ਤੇ ਓਪਰੇ ਧਰਮ ਦਾ, ਰੁਝਾਨ ਦਾ, ਵਰਤਾਰੇ ਦਾ ਉਹ ਵਿਰੋਧ ਕਰਦੇ ਆ। ਹੁਣ ਇਹਨੂੰ ਜਿੰਨਾ ਟਾਈਮ ਅਸੀਂ ਹਿੰਦੂ ਦੇ ਪੱਖ ਤੋਂ ਜਾ ਕੇ ਨਹੀਂ ਸਮਝਦੇ, ਉਹਨਾਂ ਟਾਈਮ ਗੱਲ ਸਮਝ ਨਹੀਂ ਆਉਣੀ। ਅਸਲ ਵਿੱਚ ਹਰ ਕੌਮ ਦਾ ਇੱਕ ਸੁਪਨਾ ਹੁੰਦਾ, ਸੁਪਨਾ ਨਹੀਂ ਮਹਾ ਸੁਪਨਾ ਹੁੰਦਾ। ਜਿਵੇਂ ਸਾਡਾ ਸਿੱਖਾਂ ਦਾ ਹੈ ਕਿ ਰਾਜ ਕਰੇਗਾ ਖਾਲਸਾ, ਮਤਲਬ ਖਾਲਸੇ ਦਾ ਰਾਜ ਹੋਣਾ ਚਾਹੀਦਾ ਧਰਤੀ ਉੱਤੇ, ਸਾਡਾ ਇਹ ਸੁਪਨਾ। ਇਸ ਮਹਾ ਸੁਪਨੇ ਦੀ ਪੂਰਤੀ ਲਈ ਸਹਿਜ ਸੁਭਾਈ ਅਸੀਂ ਹਰ ਵਕਤ ਜਦੋਂ ਅਸੀਂ ਬੋਲ ਰਹੇ ਹੁੰਦੇ ਆ ਤਾਂ ਸਾਡੇ ਮਨ ਵਿੱਚ ਹੁੰਦਾ ਕਿ ਸਾਡਾ ਵੀ ਰਾਜ ਭਾਗ ਹੋਣਾ ਚਾਹੀਦਾ। ਤੇ ਇਹੋ ਜਿਹਾ ਹੀ ਇੱਕ ਮਹਾ ਸੁਪਨਾ ਹਿੰਦੂ ਮਨ ਦੇ ਵਿੱਚ ਵੀ ਹੈ ਕਿ ਸਾਡਾ ਰਾਮ ਰਾਜ ਹੋਣਾ ਚਾਹੀਦਾ। ਜਿਹੜਾ ਰਾਮ ਰਾਜ ਦਾ ਕੌਨਸੈਪਟ ਆ, ਰਾਮ ਰਾਜ ਸਿਰਜਣ ਦਾ ਜਿਹੜਾ ਮਹਾ ਸੁਪਨਾ, ਉਹ ਇੰਨਾ ਜ਼ਿਆਦਾ ਸਹਿਜ ਸੁਭਾਅ ਤੇ ਇੰਨਾ ਜ਼ਿਆਦਾ ਲੋਕਾਂ ਦੇ ਮਨਾਂ ਵਿੱਚ ਘਸੋ ਦਿੱਤਾ ਗਿਆ, ਇੰਨਾ ਬੁਰੀ ਤਰ੍ਹਾਂ ਧੱਸ ਚੁੱਕਿਆ ਆ। ਹੁਣ ਤਾਂ ਸਾਡੇ ਕਹਿੰਦੇ ਕਹਾਉਂਦੇ ਸਿੱਖ ਪਰਿਵਾਰਾਂ ਦੇ ਵਿੱਚ ਵੀ ਬੜੀ ਮੌਜ ਨਾਲ ਜਦੋਂ ਰਾਜ ਭਾਗ ਦੀ, ਚੰਗੇ ਰਾਜ ਦੀ ਗੱਲ ਕਰਨੀ ਹੋਵੇ ਤਾਂ ਉਦੋਂ ਕਹਿ ਦੇਣਗੇ ਕਿ ਰਾਮ ਰਾਜ ਹੀ ਹੋ ਗਿਆ ਜਾਂ ਰਾਮ ਰਾਜ ਸਿਰਜਣ ਆ ਜਾਏਗਾ।
ਤੋ ਜਦੋਂ ਉਹ ਕਹਿ ਰਹੇ ਹੁੰਦੇ ਅਸਲ ਵਿੱਚ ਚੰਗੇ ਰਾਜ ਦਾ ਕਨਸੈਪਟ ਆ ਜਿਹੜਾ ਗੁੱਡ ਰਾਜ, ਜਿਹੜੀ ਗੁੱਡ ਗਵਰਨੈਂਸ ਆ, ਉਹਨੂੰ ਜਿਹਨੂੰ ਹਿੰਦੂ ਜਿਹੜਾ ਹੈ ਸਵਰਨ ਕਾਲ ਕਹਿੰਦਾ, ਬਹੁਤ ਵਧੀਆ ਗੋਲਡਨ ਪੀਰੀਅਡ ਆਫ ਆਵਰ ਜਿਹੜਾ ਸੋਸਾਇਟੀ, ਮਤਲਬ ਹਿੰਦੂ ਸੋਸਾਇਟੀ ਲਈ ਜਿਹਨੂੰ ਗੋਲਡਨ ਪੀਰੀਅਡ ਕਹਿੰਦੇ ਆ, ਉਹਨੂੰ ਕਹਿੰਦੇ ਨੇ ਰਾਮ ਰਾਜ। ਹੁਣ ਅਸੀਂ ਦੇਖੋ ਜਦੋਂ ਸਿੱਖ ਵੀ ਗੱਲ ਕਰਦੇ ਆ, ਅਸੀਂ ਖਾਲਸਾ ਰਾਜ ਨਹੀਂ ਕਵਾਂਗੇ, ਅਸੀਂ ਸਿੱਖ ਰਾਜ ਨਹੀਂ ਕਵਾਂਗੇ। ਸਾਡੇ ਲਈ ਤਾਂ ਜਿਹੜਾ ਗੁੱਡ ਰਾਜ ਆ, ਸਹੀ ਰਾਜ ਆ, ਉਹ ਖਾਲਸਾ ਰਾਜ ਜਾਂ ਸਿੱਖ ਰਾਜ ਵਾ, ਜਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਕਹੀਏ, ਜਾਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਕਹੀਏ, ਜਾਂ ਹੋਰ ਸਿੱਖ ਰਿਆਸਤਾਂ ਦੇ ਰਾਜ ਦੀ ਗੱਲ ਕਰੀਏ। ਪਰ ਅਚੇਤ ਰੂਪ ਦੇ ਵਿੱਚ ਹੀ ਸਾਡੇ ਮਨ ਵਿੱਚ ਰਾਮ ਰਾਜ ਅੱਖਰ ਇਉਂ ਵੜ ਗਿਆ ਤੇ ਸਾਨੂੰ ਸਮਝ ਹੀ ਨਹੀਂ ਲੱਗਦੀ ਕਿ ਅਸੀਂ ਕਿਵੇਂ ਬੜੀ ਮੌਜ ਦੇ ਨਾਲ ਦੁਸ਼ਮਣ ਦੇ ਹਿੱਤ ਵਿੱਚ, ਵਿਰੋਧ ਵਿੱਚ ਭੁਗਤਣ ਦੀ ਬਜਾਏ ਉਹਦੇ ਹਿੱਤ ਵਿੱਚ ਭੁਗਤ ਰਹੇ ਹਾਂ। ਔਰ ਇਹ ਗੱਲ ਸਾਡੀ ਚਿੰਤਨ ਦਾ ਕਦੇ ਹਿੱਸਾ ਹੀ ਨਹੀਂ ਬਣੀ ਕਿ ਅਸੀਂ ਰਾਮ ਰਾਜ ਸਿਰਜਣ ਲਈ ਕਿਉਂ ਤੁਰੇ ਫਿਰਦੇ ਹਾਂ। ਜਿਹੜੀ ਕੌਮ ਰਾਮ ਰਾਜ ਸਿਰਜਣ ਨੂੰ ਤੁਰੀ ਫਿਰਦੀ ਹੋਣੀ ਚਾਹੀਦੀ ਆ, ਉਹ ਆਰੀਅਨ ਨਸਲ ਹੋਣੀ ਚਾਹੀਦੀ ਆ ਜਿਹਦਾ ਨਾਇਕ ਆ ਰਾਮ। ਪਰ ਅਸੀਂ ਕਿਉਂ ਰਾਮ ਰਾਜ ਸਿਰਜਣ ਵਾਲੀਆਂ ਗੱਲਾਂ ਕਰਦੇ ਹਾਂ। ਰਾਮ ਰਾਜ ਦੀ ਗੱਲ ਜਦੋਂ ਚੱਲੇ ਵੀ ਤਾਂ ਉਹ ਹਿੰਦੂਆਂ ਵੱਲੋਂ ਜਦੋਂ ਚੱਲੇ ਤਾਂ ਵੀ ਉਹਨੂੰ ਸੁਣਿਆ ਪੜ੍ਹਿਆ ਜਾ ਸਕਦਾ, ਪਰ ਸਾਡੇ ਕੌਮ ਦੇ ਬੰਦੇ ਜਿਹੜੇ ਨੇ ਉਹ ਇਸ ਮਸਲੇ ਉੱਤੇ ਕਦੇ ਚਿੰਤਨ ਮਨਨ ਕਰਨ ਦੀ ਥਾਂ ਤੇ ਉਹਨੂੰ ਸ਼ੁਗਲ ਵਜੋਂ ਦੇਖਣਗੇ। ਔਰ ਇਹ ਸਾਨੂੰ ਸਮਝ ਹੋਣੀ ਚਾਹੀਦੀ ਆ ਕਿ ਰਾਮ ਰਾਜ ਕਿੰਨਾ ਕੁ ਚੰਗਾ ਸੀ, ਕਿੰਨਾ ਕੁ ਵਧੀਆ ਸੀ। ਕਦੇ ਸੋਚਿਓ ਕਿ ਸ਼ੰਭੂਕ ਵਰਗੇ ਰਿਸ਼ੀ ਨੂੰ, ਜਿਹੜਾ ਕਿ ਉਸ ਵੇਲੇ ਰੱਬ ਦਾ ਨਾਂ ਜਪਣਾ ਚਾਹੁੰਦਾ ਸੀ, ਉਸ ਨੂੰ ਰਾਮਚੰਦਰ ਆਪਦੇ ਹੱਥੀਂ ਕਤਲ ਕਰ ਦਿੰਦਾ। ਇਹੋ ਜਿਹਾ ਰਾਮ ਰਾਜ ਚਾਹੀਦਾ ਜਿੱਥੇ ਕਿਸੇ ਵਿਅਕਤੀ ਨੂੰ ਸਿਰਫ ਇਸ ਕਰਕੇ ਕਤਲ ਕਰ ਦਿੱਤਾ ਜਾਵੇ ਕਿ ਉਹ ਭਗਤੀ ਕਿਉਂ ਕਰਦਾ। ਰੱਬ ਦਾ ਨਾਮ ਲੈਣਾ ਹਰ ਇੱਕ ਮਨੁੱਖ ਦਾ ਫਰਜ਼ ਵਾ, ਹਰ ਇੱਕ ਮਨੁੱਖ ਨੂੰ ਹੱਕ ਆ। ਪਰ ਸ਼ੰਭੂਕ ਵਰਗੇ ਰਿਸ਼ੀ ਨੂੰ ਇਸ ਤਰੀਕੇ ਨਾਲ ਕਤਲ ਕਰ ਦੇਣ ਦੇ ਉੱਤੇ ਕਹਿਣਾ ਕਿ ਰਾਮ ਰਾਜ ਬੜਾ ਵਧੀਆ ਹੈ, ਤੇ ਉੱਥੇ ਜਾਤ ਵਰਣ ਦੀਆਂ ਵੰਡੀਆਂ ਜਿਹੜੀਆਂ ਨੇ ਇੰਨੀ ਬੁਰੀ ਤਰ੍ਹਾਂ ਮਜ਼ਬੂਤ ਆ ਕਿ ਰਾਮਚੰਦਰ ਖੁਦ ਉਸ ਨੂੰ ਜਸਟੀਫਾਈ ਕਰਦਾ ਕਿ ਮੈਂ ਸ਼ੰਭੂਕ ਦਾ ਕਤਲ ਠੀਕ ਕੀਤਾ। ਤੇ ਇਹੋ ਜਿਹੇ ਨਿਯਮਾਂ ਵਾਲਾ ਰਾਮ ਰਾਜ ਜਿਹੜਾ ਉਹ ਅੱਜ ਦੇ ਹਿਸਾਬ ਵਿੱਚ ਕਿਵੇਂ ਸੂਤ ਕਿਹਾ ਜਾ ਸਕਦਾ, ਕਿਵੇਂ ਠੀਕ ਕੀਤਾ ਜਾ ਸਕਦਾ। ਜਿਹੋ ਜਿਹੇ ਨਿਯਮ ਜਿਹੜੇ ਨੇ ਉਸ ਮੌਕੇ ਅਪਣਾਏ ਗਏ, ਜਿਹੋ ਜਿਹੇ ਕਾਨੂੰਨ ਉਸ ਮੌਕੇ ਅਪਣਾਏ ਗਏ, ਜਿਵੇਂ ਉੱਥੇ ਅਗਨ ਪ੍ਰੀਖਿਆ ਦੇਣ ਤੋਂ ਬਾਅਦ ਵੀ ਸੀਤਾ ਨੂੰ ਰਾਜ ਮਹਿਲ ਵਿੱਚੋਂ ਕੱਢ ਦਿੱਤਾ ਗਿਆ ਤੇ ਉਹ ਆਪਣੇ 2 ਪੁੱਤਰਾਂ ਦੇ ਨਾਲ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਦੇ ਵਿੱਚ ਦਿਨ ਕੱਟੀਆਂ ਕਰਦੀ ਹੈ। ਮਹਾਰਿਸ਼ੀ ਬਾਲਮੀਕ ਉਹਨਾਂ ਦਾ ਪਾਲਣ ਪੋਸ਼ਣ ਕਰਦੇ ਆ। ਤੇ ਇਹ ਜਿਹੜਾ ਰਾਮ ਰਾਜ ਆ, ਜਿੱਥੇ ਪ੍ਰੀਖਿਆ ਦੇਣ ਤੋਂ ਬਾਅਦ, ਅਗਨ ਪ੍ਰੀਖਿਆ ਚੋਂ ਪਾਸ ਹੋਣ ਤੋਂ ਬਾਅਦ ਵੀ ਸੀਤਾ ਨੂੰ ਰਾਮਚੰਦਰ ਮਹਿਲਾਂ ਚੋਂ ਕੱਢ ਦਿੰਦਾ। ਸੋ ਰਾਜੇ ਰਾਮਚੰਦਰ ਦੇ ਰਾਜ ਭਾਗ ਦੇ ਵਿੱਚ ਨਾ ਔਰਤ ਸੁਰੱਖਿਅਤ, ਔਰਤ ਦਾ ਖੁਦ ਰਾਜੇ ਰਾਮਚੰਦਰ ਦੀ ਸੁਰੱਖਿਅਤ ਨਹੀਂ ਹੈ, ਤੇ ਰਾਮਚੰਦਰ ਦੇ ਰਾਜ ਦੇ ਵਿੱਚ ਨਾ ਛੋਟੀਆਂ ਬਰਾਦਰੀਆਂ ਜਿਨ੍ਹਾਂ ਨੂੰ ਭਾਰਤ ਦੇ ਅਸਲ ਵਾਸੀ ਦਲਿਤ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਸੁਰੱਖਿਅਤ। ਜੇ ਸੁਰੱਖਿਅਤ ਸੀ ਇਕੱਲਾ ਤਾਂ ਬ੍ਰਾਹਮਣ ਸੁਰੱਖਿਅਤ ਸੀ, ਬ੍ਰਾਹਮਣ ਨੇ ਮੌਜਾਂ ਕੀਤੀਆਂ। ਸੋ ਬ੍ਰਾਹਮਣ ਨੇ ਫਿਰ ਉਸ ਰਾਮ ਰਾਜ ਬਾਰੇ ਉਵੇਂ ਗੱਲਾਂ ਕਰਨੀਆਂ ਕਰਾਉਣੀਆਂ ਸੀਗੀਆਂ ਜਿਵੇਂ ਹੋਰ ਗ੍ਰੰਥਾਂ ਦੇ ਵਿੱਚ ਜਿਹੜੀ ਗੱਲ ਉਹਨੂੰ ਸੂਤ ਬਹਿੰਦੀ ਸੀ ਉਹ ਉਹਨੇ ਸਹੀ ਦੱਸੀ ਹੈ। ਤਾਂ ਬ੍ਰਾਹਮਣ ਨੇ ਫਿਰ ਰਾਮ ਰਾਜ ਨੂੰ ਆਪੇ ਹੀ ਵਡਿਆਉਣਾ ਸੀ, ਕਿਉਂਕਿ ਉਦੋਂ ਬ੍ਰਾਹਮਣ ਦੀਆਂ ਐਸ਼ਾਂ ਹੁੰਦੀਆਂ ਹੋਣਗੀਆਂ, ਬ੍ਰਾਹਮਣ ਨੂੰ ਮੌਜਾਂ ਲੱਗੀਆਂ ਹੋਣਗੀਆਂ। ਬ੍ਰਾਹਮਣ ਜਦੋਂ ਆਪ ਖੁਸ਼ਹਾਲ ਹੋਵੇ, ਜਦੋਂ ਆਪ ਸੁਖੀ ਹੋਵੇ, ਉਹ ਤਾਂ ਫਿਰ ਗੋਲਡਨ ਪੀਰੀਅਡ ਉਹਦੇ ਲਈ ਹੁੰਦਾ ਹੀ ਆ। ਤੇ ਬਾਕੀ ਲੋਕਾਂ ਨੇ ਕਸ਼ਟ ਭੋਗੇ ਆ, ਦੁੱਖ ਕੱਟੇ ਆ, ਖੁਦ ਸੀਤਾ ਮਾਤਾ ਨੇ ਦੁੱਖ ਕੱਟੇ ਆ, ਪਰ ਉਹਨਾਂ ਦੇ ਦੁੱਖਾਂ ਦਾ ਉਹਨੂੰ ਕੀ, ਉਹ ਤਾਂ ਕਹਿੰਦਾ ਮੈਂ ਨਜ਼ਾਰੇ ਲੈਣੇ, ਮੈਨੂੰ ਕੀ। ਸੋ ਇਹੋ ਜਿਹੇ ਰਾਮ ਰਾਜ ਦੀ ਗੱਲ ਕਰਨ ਵੇਲੇ ਜਦੋਂ ਅਸੀਂ ਉਹਦੀ ਕੰਪੈਰੀਟਿਵਲੀ ਗੱਲ ਕਰੀਏ ਰਾਵਣ ਰਾਜ ਦੀ, ਤਾਂ ਰਾਵਣ ਦੇ ਰਾਜ ਦੇ ਵਿੱਚ ਔਰਤ ਜਾਤੀ ਦੀ ਦਸ਼ਾ ਜਿਹੜੀ ਆ ਕਿਤੇ ਵਧੀਆ ਦਿਖਦੀ ਹੈ। ਆਪਾਂ ਇੱਕ ਘਟਨਾ ਦੇਖਦੇ ਹਾਂ, ਜਦੋਂ ਰਾਮਚੰਦਰ ਦੀ ਜਿਹੜੀ ਧਰਮ ਪਤਨੀ ਆ ਸੀਤਾ, ਉਹਨੂੰ ਰਾਵਣ ਆਪਦੇ ਮਹਿਲਾਂ 'ਚ ਲੈ ਜਾਂਦਾ, ਤਾਂ ਉੱਥੇ ਉਹਨੂੰ ਅਸ਼ੋਕ ਵਾਟਕਾ ਦੇ ਵਿੱਚ ਇੱਕ ਖਾਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਉਹਨੂੰ ਔਰਤ ਜਾਤੀ ਦੀਆਂ ਕੁਝ ਅੰਗ ਰੱਖਿਅਕ ਦੇ ਦਿੱਤੀਆਂ, ਬਾਡੀਗਾਰਡ ਦੇ ਦਿੱਤੀਆਂ। ਇਹਦਾ ਮਤਲਬ ਇਹ ਆ ਕਿ ਉਸ ਮੌਕੇ ਬਾਡੀਗਾਰਡ ਬਣਨ ਦੇ ਲਾਇਕ ਵੀ ਕੁੜੀਆਂ ਉਹਨਾਂ ਦੀਆਂ ਸੀਗੀਆਂ। ਇਹਦਾ ਮਤਲਬ ਇਹ ਹੈਗਾ ਕਿ ਉਹ ਸਿੱਖਿਅਤ ਸੀ, ਇਹਦਾ ਮਤਲਬ ਟ੍ਰੇਨਡ ਸੀ, ਇਹਦਾ ਮਤਲਬ ਉਹਨਾਂ ਕੋਲੇ ਬੜੇ ਸਮਰੱਥਾ ਸੀ, ਇਹਦਾ ਮਤਲਬ ਉਹ ਯੋਗ ਸੀ। ਉਹਨਾਂ ਦੀ ਯੋਗਤਾ ਜਿਹੜੀ ਸੀ ਉਹ ਰਾਵਣ ਦੇ ਰਾਜ ਕਰਕੇ ਸੀ, ਜਿੱਥੇ ਸੋਨੇ ਦੇ ਘਰ ਦੱਸੇ ਜਾਂਦੇ ਆ ਕਿ ਸੋਨੇ ਦੀ ਲੰਕਾ ਸੀ।
ਇਹੋ ਜਿਹਾ ਖੁਸ਼ਹਾਲ ਰਾਜ ਹੋਵੇ ਜਿੱਥੇ ਸੋਨੇ ਦੇ ਮਹਿਲ ਬਣਦੇ ਹੋਣ, ਇਹੋ ਜਿਹੀ ਔਰਤ ਜਾਤੀ ਦੀ ਉੱਥੇ ਅਵਸਥਾ ਹੋਵੇ ਕਿ ਔਰਤ ਜਿਹੜੀ ਆ ਉਹ ਬਾਡੀਗਾਰਡ ਬਣ ਸਕਦੀ ਆ, ਅੰਗ ਰੱਖਿਆ ਬਣ ਸਕਦੀ ਆ। ਹੁਣ ਉਹਨਾਂ ਕੁੜੀਆਂ ਨੂੰ ਜਿਹੜੀਆਂ ਅਸ਼ੋਕ ਵਾਟਕਾ ਦੇ ਵਿੱਚ ਸੀਤਾ ਦੀ ਰਾਖੀ ਦਾ ਜਿੰਮਾ ਲੈਂਦੀਆਂ ਨੇ, ਰਕਸ਼ਕ ਤੋਂ ਭਾਵ ਰੱਖਿਆ ਕਰਨ ਵਾਲੀਆਂ, ਉਹਨਾਂ ਨੂੰ ਰਾਖਸ਼ ਕਹਿ ਕੇ ਉਹਨਾਂ ਨੂੰ ਡਰਾਉਣੀਆਂ ਤੇ ਉਹਨਾਂ ਨੂੰ ਖਤਰਨਾਕ ਬਣਾ ਕੇ ਪੇਸ਼ ਕਰਨਾ, ਇਹ ਤਾਂ ਹੁਣ ਵਾਲਮੀਕੀ ਰਮਾਇਣ ਜਾਂ ਤੁਲਸੀ ਰਮਾਇਣ ਲਿਖਣ ਵਾਲੇ ਜਾਂ ਉਹਦੀ ਵਿਆਖਿਆ ਅੱਗੇ ਕਰਨ ਵਾਲੇ ਲੋਕਾਂ ਦਾ ਕੰਮ ਆ। ਪਰ ਅਸਲ ਵਿੱਚ ਜਿਹੜੀਆਂ ਉਹ ਬੀਬੀਆਂ ਸੀ, ਉਹਨਾਂ ਦੇ ਨਾ ਤਾਂ ਸਿਰਾਂ ਤੇ ਸਿੰਘ ਸੀ, ਨਾ ਕੋਈ ਹੋਰ ਗੱਲ ਸੀ। ਅੱਜ ਵੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਰਾਮ ਮੰਦਿਰ ਅਤੇ ਬਾਬਰੀ ਮਸਜਿਦ ਦਾ ਮਸਲਾ ਅਦਾਲਤਾਂ ਵਿੱਚ ਘੁੰਮਣ ਘੇਰੀਆਂ ਖਾ ਰਿਹਾ ਤੇ ਰਮਾਇਣ ਦੇ ਬਹੁਤ ਸਾਰੇ ਹਿੱਸਿਆਂ ਦੇ ਉੱਤੇ ਸਵਾਲੀਆ ਨਿਸ਼ਾਨ ਲੱਗੇ ਹੋਏ ਨੇ ਕਿ ਇਹ ਕਿਵੇਂ ਹੋ ਸਕਦਾ ਕਿ ਉਸ ਮੌਕੇ ਹਨੂਮਾਨ ਵਰਗੇ ਬਹੁਤ ਸਾਰੇ ਇਹੋ ਜਿਹੇ ਪੁੱਛਾਂ ਵਾਲੇ ਬੰਦੇ ਸੀ ਤੇ ਬਹੁਤ ਸਾਰੇ ਜਿਹੜੇ ਬੰਦੇ ਸੀਗੇ ਜਿਹੜੇ ਉਹ ਮਨੁੱਖਾਂ ਵਰਗੇ ਸੀ। ਸੋ ਇਸ ਤਰੀਕੇ ਨਾਲ ਇਹ ਗੱਲਾਂ ਕਹਿਣੀਆਂ ਕਿ ਰਾਵਣ ਜਿਹੜਾ ਸੀਗਾ ਉਹ ਐਦਾਂ ਗਲਤ ਸੀ, ਉੱਦਾਂ ਗਲਤ ਸੀ। ਅਸਲ ਵਿੱਚ ਰਾਵਣ ਜਿਹੜਾ ਹੈ ਉਹ ਇੱਕ ਭਾਰਤ ਦਾ ਅਸਲ ਵਾਸੀ ਰਾਜਾ ਸੀ, ਜਿਹਦੇ ਬਾਰੇ ਜਵਾਹਰ ਲਾਲ ਨਹਿਰੂ ਆਪਦੀ ਕਿਤਾਬ ਦੇ ਵਿੱਚ ਡਿਸਕਵਰੀ ਆਫ ਇੰਡੀਆ 'ਚ ਖਾਸ ਤੌਰ ਤੇ ਲਿਖਿਆ ਕਿ ਰਮਾਇਣ ਦੱਖਣੀ ਭਾਰਤ ਵੱਲ ਆਰੀਆ ਲੋਕਾਂ ਦੇ ਜੇਤੂ ਹੋਣ ਦੀ ਕਹਾਣੀ ਬਿਆਨ ਕਰਦੀ ਹੈ। ਤਾਂ ਰਮਾਇਣ ਦੇ ਵਿੱਚ ਆਰੀਅਨ ਨਸਲ ਦਾ ਰਾਜਾ ਰਾਮਚੰਦਰ ਜਿਹੜਾ ਹੈ ਉਹ ਰਾਵਣ ਨਾਮੀ ਇੱਕ ਰਾਜੇ ਨੂੰ ਹਰਾਉਂਦਾ ਤੇ ਰਾਵਣ ਜਿਹੜਾ ਹੈ ਉਹ ਦੱਖਣ ਭਾਰਤ ਦੇ ਵਿੱਚ ਇੱਕ ਇਹੋ ਜਿਹਾ ਮੱਧ ਪ੍ਰਦੇਸ਼ ਦੇ ਲਾਗੇ ਚਾਗੇ ਦਾ ਇੱਕ ਇਹੋ ਜਿਹਾ ਰਾਜਾ ਜਿਹੜਾ ਭਾਰਤ ਦਾ ਅਸਲ ਵਾਸੀ ਆ ਤੇ ਉਹਦੇ ਪਰਿਵਾਰ ਦੀ ਸਾਰੀ ਕਹਾਣੀ ਤੇ ਰਾਮਚੰਦਰ ਦੇ ਪਰਿਵਾਰ ਦੀ ਕਹਾਣੀ, ਦੋ ਰਾਜਿਆਂ ਦੀ, ਦੋ ਰਾਜਤੰਤਰਾਂ ਦੀ ਔਰ ਦੋ ਸਿਵਲਾਈਜੇਸ਼ਨ ਦੀ ਲੜਾਈ ਆ। ਇੱਕ ਦੱਖਣ ਭਾਰਤੀ ਜਾਂ ਆਰੀਅਨ ਨਸਲ ਵੱਲੋਂ ਰਾਮਚੰਦਰ ਹੋਣੀ ਆ ਤੇ ਰਾਵਣ ਹੋਣੀ ਜਿਹੜੇ ਨੇ ਉਹ ਭਾਰਤੀ ਮੁੱਖ ਧਾਰਾ ਜਿਹੜੀ ਆ ਜਾਂ ਭਾਰਤੀ ਜਿਹੜੇ ਮੂਲ ਵਾਸੀ ਲੋਕ ਨੇ ਉਹਨਾਂ ਦੇ ਸੱਭਿਆਚਾਰ ਦੀ ਆ। ਸੋ ਜਿਵੇਂ ਅਮਰੀਕਾ, ਕੈਨੇਡਾ ਤੇ ਹੋਰਨਾਂ ਥਾਵਾਂ ਦੇ ਉੱਤੇ ਦੂਜਿਆਂ ਥਾਵਾਂ ਤੋਂ ਗਏ ਹੋਏ ਲੋਕਾਂ ਨੇ, ਦੂਜਿਆਂ ਥਾਂ ਤੋਂ ਗਈਆਂ ਹੋਈਆਂ ਬੋਲੀਆਂ ਨੇ, ਦੂਜੇ ਥਾਂ ਤੋਂ ਗਏ ਹੋਏ ਧਰਮਾਂ ਤੇ ਸੱਭਿਆਚਾਰਾਂ ਨੇ ਉੱਥੋਂ ਦੇ ਅਸਲ ਵਾਸੀਆਂ ਦੇ ਉੱਤੇ ਜ਼ੁਲਮ ਕੀਤੇ ਆ, ਉਹਨਾਂ ਦੇ ਨਾਲ ਵਧੀਕੀਆਂ ਕੀਤੀਆਂ ਨੇ। ਪਰ ਸਮਾਂ ਬੀਤਿਆ ਜਦੋਂ ਉਹਨਾਂ ਨੇ ਇਸ ਮਹਾਂ ਬੇਇਨਸਾਫੀ ਨੂੰ ਮੰਨਿਆ ਤੇ ਅੱਜ ਸਾਰੇ ਮੁਲਕਾਂ ਦੇ ਵਿੱਚ ਉੱਥੋਂ ਦੇ ਮੂਲ ਵਾਸੀਆਂ ਦੇ ਲਈ, ਚਾਹੇ ਆਸਟ੍ਰੇਲੀਆ ਆ, ਚਾਹੇ ਉਹ ਕੈਨੇਡਾ ਆ, ਚਾਹੇ ਅਮਰੀਕਾ ਆ ਤੇ ਚਾਹੇ ਕੋਈ ਹੋਰ ਮੁਲਕ ਆ, ਉਹਨਾਂ ਦੇ ਮੂਲ ਵਾਸੀਆਂ ਨੂੰ ਅੱਜ ਰੈਕੋਗਨਾਈਜੇਸ਼ਨ ਮਿਲਦੀ ਆ। ਅੱਜ ਉਹਨਾਂ ਦੇ ਦਿਨ ਮਨਾਏ ਜਾਂਦੇ ਨੇ, ਐਬ ਓਰੀਜਨਲ ਕਹਿ ਕੇ ਉਹਨਾਂ ਨੂੰ ਜਿਹੜਾ ਸਤਿਕਾਰਿਆ ਵੀ ਜਾ ਰਿਹਾ। ਤੇ ਦੂਜੇ ਪਾਸੇ ਭਾਰਤ ਦੇ ਅਸਲ ਵਾਸੀਆਂ ਨੂੰ ਅੱਜ ਵੀ ਸ਼ੂਦਰ ਤੇ ਜੁੱਤੀ ਦੇ ਯਾਰ ਕਹਿ ਕੇ ਉਹਨਾਂ ਬਾਰੇ, ਉਹਨਾਂ ਗ੍ਰੰਥਾਂ ਨੂੰ ਅੱਜ ਵੀ ਥੋਪਿਆ ਜਾ ਰਿਹਾ, ਮਨੂ ਸਿਮਰਤੀ ਵਰਗਿਆਂ ਨੂੰ, ਤੇ ਉਹਨਾਂ ਗ੍ਰੰਥਾਂ ਦੇ ਆਧਾਰ ਦੇ ਉੱਤੇ ਬਣੀਆਂ ਹੋਈਆਂ ਮਿੱਥਾਂ ਨੂੰ ਅੱਜ ਵੀ ਸਹੀ ਮੰਨ ਕੇ ਇਹ ਕਿਹਾ ਜਾ ਰਿਹਾ ਕਿ ਉਹ ਬਹੁਤ ਵਧੀਆ ਸੀ। ਜਦੋਂ ਕਿ ਅਸਲ ਵਿੱਚ ਜਿਹੜਾ ਹੈ ਸਥਿਤੀ ਸਿਰਫ ਇੰਨੀ ਕੁ ਸੀ ਕਿ ਆਰੀਅਨ ਨਸਲ ਨੇ ਜਦੋਂ ਆਪਦੇ ਬੰਦਿਆਂ ਨੂੰ ਲਿਖਣਾ ਸੀ, ਆਪਦੇ ਪੱਖ ਨੂੰ ਲਿਖਣਾ ਸੀ, ਉਦੋਂ ਵਧੀਆ ਤੋਂ ਵਧੀਆ ਬਣਾ ਕੇ ਪੇਸ਼ ਕਰਨਾ ਸੀ। ਤੇ ਜਦੋਂ ਉਹਨਾਂ ਨੇ ਭਾਰਤ ਦੇ ਅਸਲ ਵਾਸੀਆਂ ਨੂੰ ਲਿਖਣਾ ਸੀ, ਰਾਵਣ ਵਰਗਿਆਂ ਦਾ ਹਾਲ ਲਿਖਣਾ ਸੀ, ਉਦੋਂ ਫਿਰ ਉਹਨਾਂ ਨੂੰ ਮਾੜੇ ਤੋਂ ਮਾੜਾ, ਭੈੜੇ ਤੋਂ ਭੈੜਾ। ਤੇ ਜਿਵੇਂ ਜਿਹੜੇ ਅੱਜ ਵੀ ਜਿਹੜਾ ਕਸ਼ਮੀਰ ਦੇ ਵਿੱਚ ਮਾਹੌਲ ਬਣਿਆ ਹੋਇਆ, ਤਾਂ ਉੱਥੋਂ ਦੀਆਂ ਕੁੜੀਆਂ ਬਾਰੇ ਜਿਹੋ ਜਿਹੇ ਬਿਆਨਬਾਜ਼ੀ, ਹਲਕੇ ਨੀਵੇਂ ਦਰਜੇ ਦੀ ਬਿਆਨਬਾਜ਼ੀ ਇਸ ਟਾਈਮ ਜਿਹੜੇ ਮੁੱਖ ਮੰਤਰੀ ਬੀਜੇਪੀ ਦੇ ਜਿਹੜੇ ਮਨੋਹਰ ਲਾਲ ਖੱਟਰ ਨੇ ਕੀਤੀ ਆ, ਜਾਂ ਕਈ ਹੋਰ ਵਿਧਾਇਕਾਂ ਨੇ ਬੀਜੇਪੀ ਨੇ ਕੀਤੀ ਆ, ਕਈ ਹੋਰ ਹਿੰਦੂ ਕੱਟੜਪੰਥੀ ਲੀਡਰਾਂ ਨੇ ਔਰਤ ਜਾਤੀ ਦੇ ਬਾਰੇ ਅਪਸ਼ਬਦ ਵਰਤੇ ਆ, ਉਵੇਂ ਹੀ ਆਰੀਅਨ ਨਸਲ ਨੇ ਆਪਦੇ ਗ੍ਰੰਥਾਂ ਦੇ ਵਿੱਚ ਭਾਰਤੀ ਮੂਲ ਵਾਸੀ ਔਰਤਾਂ ਨੂੰ ਵੀ ਨਿਸ਼ਾਨਾ ਬਣਾਇਆ। ਤੇ ਜਿਹੜੀ ਰਾਵਣ ਦਾ ਪਰਿਵਾਰ ਆ ਜਾਂ ਉਹਦੇ ਹੋਰ ਭਾਰਤ ਦੀਆਂ ਅਸਲ ਵਾਸੀ ਬੀਬੀਆਂ ਸੀ, ਉਹਨਾਂ ਦੇ ਬਾਰੇ ਜੋ ਕੁਝ ਕਿਹਾ, ਰਾਖਸ਼ਣੀਆਂ ਕਹਿ ਕੇ ਉਹਨਾਂ ਨੂੰ ਨਿੰਦਿਆ, ਭੰਡਿਆ ਤੇ ਉਹਨਾਂ ਨੂੰ ਮਾੜੇ ਤੋਂ ਮਾੜਾ ਦਿਖਾਇਆ। ਪਰ ਜੇਕਰ ਮੋਟੇ ਤੌਰ ਤੇ ਦੇਖਿਆ ਜਾਵੇ ਤਾਂ ਇਹ ਗੱਲ ਹੈ ਕਿ ਜਿਹੜੀ ਰਾਵਣ ਆ ਉਹਦੀ ਜਿਹੜੀ ਜੀਵਨ ਸਾਥਣ ਆ ਮੰਦੋਦਰੀ, ਉਹ ਇੱਕ ਇਹੋ ਜਿਹੀ ਵਧੀਆ ਕਿਰਦਾਰ ਵਾਲੀ ਬੀਬੀ ਆ। ਜੇ ਰਮਾਇਣ ਨੂੰ ਬਾਰ-ਬਾਰ ਪੜ੍ਹਿਆ ਜਾਵੇ, ਉਹਦਾ ਅਧਿਐਨ ਕੀਤਾ ਜਾਵੇ, ਤਾਂ ਰਾਜ ਭਾਗ ਦੇ ਕੰਮਾਂ ਤੱਕ ਵੀ ਉਹਦੀ ਪੂਰੀ ਪੁੱਛ-ਗਿੱਛ ਆ। ਦੂਸਰੇ ਪਾਸੇ ਜਿਹੜੀ ਭਾਰਤੀ ਆਰੀਅਨ ਨਸਲ ਆ, ਇਹਦੇ ਬਾਰੇ ਆਪਾਂ ਨੂੰ ਸਪਸ਼ਟ ਹੀ ਆ ਕਿ ਸੀਤਾ ਨੂੰ ਇਹਦੇ ਬਾਵਜੂਦ ਘਰੋਂ ਕੱਢ ਦਿੱਤਾ ਗਿਆ, ਭਾਵੇਂ ਉਹ ਆਪਦੀ ਪ੍ਰੀਖਿਆ ਦੇ ਵਿੱਚ ਸਫਲ ਹੋ ਚੁੱਕੀ ਸੀ। ਤੇ ਇਹੋ ਜਿਹੇ ਮੌਕੇ ਜਦੋਂ ਅਸੀਂ ਦੇਖਦੇ ਹਾਂ ਕਿ ਰਾਵਣ ਦਾ ਰਾਜ ਤਾਂ ਕਿਤੇ ਜ਼ਿਆਦਾ ਵਧੀਆ ਸੀ ਤੇ ਰਾਮ ਦਾ ਰਾਜ ਜਿਹੜਾ ਸੀਗਾ ਉਹ ਹਰ ਪੱਖ ਤੋਂ ਕਮਜ਼ੋਰ ਆ, ਪਰ ਫਿਰ ਵੀ ਜਿਹੜੀ ਆਰੀਅਨ ਬ੍ਰਾਹਮਣਵਾਦੀ ਨਸਲ ਆ ਉਹ ਸਾਡੇ ਮੂੰਹਾਂ ਤੋਂ ਕਹਾ ਇਹੀ ਰਹੀ ਆ ਕਿ ਰਾਮ ਰਾਜ ਸਥਾਪਿਤ ਕਰਨਾ। ਸੋ ਭਾਰਤੀ
ਜਿਹੜਾ ਆਰੀਅਨ ਨਸਲ ਆ ਇਹਦਾ ਇਹ ਏਜੰਡਾ ਆ, ਇਹਦਾ ਮਹਾ ਸੁਪਨਾ ਆ ਕਿ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਰਾਮ ਰਾਜ ਸਥਾਪਿਤ ਕਰਨਾ। ਸੋ ਅਸੀਂ ਵੀ ਕਿਸੇ ਨਾ ਕਿਸੇ ਮੌਕੇ ਉੱਤੇ ਫਿਰ ਉਹਦੀ ਇੱਕ ਤਰੀਕੇ ਨਾਲ ਹਾਮੀ ਭਰ ਹੀ ਜਾਂਦੇ ਆ ਨਾ, ਜਦੋਂ ਅਸੀਂ ਕਹਿੰਦੇ ਆ ਕਿ ਰਾਮ ਰਾਜ ਸਥਾਪਿਤ ਹੋਣਾ ਚਾਹੀਦਾ, ਖਾਲਸਾ ਰਾਜ ਦੀ ਤਾਂ ਗੱਲ ਨਹੀਂ ਕਰਦੇ। ਤਾਂ ਰਾਮ ਰਾਜ ਸਥਾਪਿਤ ਕਰਾਉਂਦਿਆਂ ਨੇ ਆਹ ਸਥਿਤੀ ਪੈਦਾ ਕਰ ਲਈ ਆ ਕਿ ਅੱਜ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਲੋਕਤੰਤਰੀ ਢੰਗ ਤਰੀਕਿਆਂ ਦੇ ਨਾਲ ਇੰਨੀ ਕੁ ਜ਼ਿਆਦਾ ਬਹੁ ਸੰਮਤੀ ਪੈਦਾ ਕਰ ਲਈ ਆ ਕਿ ਅੱਜ ਉਹ ਇਸ ਖਿੱਤੇ ਵਿੱਚ ਵਸਦੇ ਕਿਸੇ ਵੀ ਮਨੁੱਖ ਬਾਰੇ ਉਹਨੂੰ ਅੱਤਵਾਦੀ ਗਰਦਾਨ ਸਕਦੇ ਆ, ਜਿਵੇਂ UAPA ਐਕਟ ਜਿਹੜਾ ਹੈਗਾ ਉਹ ਲੈ ਜਾਂਦਾ ਹੈਗਾ ਵੀ ਕਿਸੇ ਵੀ ਮਨੁੱਖ ਨੂੰ ਜਾਂ ਕਿਸੇ ਧਿਰ ਨੂੰ ਜਾਂ ਕਿਸੇ ਜਥੇਬੰਦੀ ਨੂੰ, ਇੱਥੋਂ ਤੱਕ ਕਿ ਕਸ਼ਮੀਰ ਦੇ ਵਿੱਚ ਫੌਜ ਲਾ ਕੇ ਮੁਕੰਮਲ ਤੌਰ ਦੇ ਉੱਤੇ ਕਰਫਿਊ ਲਾ ਕੇ ਉੱਥੇ ਚਿੜੀ ਨਹੀਂ ਫਰਕਣ ਦਿੱਤੀ ਤੇ ਉਹਨਾਂ ਦੀ ਕਿਸਮਤ ਦਾ ਫੈਸਲਾ ਆਪਦੀ ਮਰਜ਼ੀ ਨਾਲ ਕਰ ਲਿਆ ਤੇ ਹਿੰਦੂ ਬਹੁ ਗਿਣਤੀ ਵਾਲਾ ਸੂਬਾ ਸਿਰਜ ਕੇ ਜੰਮੂ ਨੂੰ ਵੱਖਰਾ ਕੱਢ ਲਿਆ ਤੇ ਹੁਣ ਕਸ਼ਮੀਰ ਦੇ ਲੋਕਾਂ ਉੱਤੇ ਦਿੱਲੀ ਤੋਂ ਰਾਜ ਜਿਹੜਾ ਕਰਨ ਦਾ ਯੂਟੀ ਬਣਾ ਕੇ ਮਾਹੌਲ ਪੈਦਾ ਕਰ ਲਿਆ। ਇਹੋ ਜਿਹਾ ਸਾਰਾ ਕੁਝ ਸਿੱਖਾਂ ਨਾਲ ਵੀ ਪੰਜਾਬ ਦੇ ਵਿੱਚ ਵੀ ਹੋਣ ਦੀ ਪੂਰੀ ਸੰਭਾਵਨਾ, ਜਿਵੇਂ ਆਪਾਂ ਪਹਿਲਾਂ ਗੱਲ ਕਰ ਹਟੇ ਆ ਕਿ ਬੜੀ ਸਕੀਮ ਦੇ ਨਾਲ ਲੁਧਿਆਣਾ, ਹੁਸ਼ਿਆਰਪੁਰ, ਗੁਰਦਾਸਪੁਰ, ਰੋਪੜ ਤੇ ਮੋਹਾਲੀ ਤੱਕ ਦੀ ਜਿਹੜੀ ਬੈਲਟ ਵਾ, ਜਿਹੜੀ ਜੰਮੂ, ਹਿਮਾਚਲ ਅਤੇ ਹਰਿਆਣੇ ਦੇ ਵਿਚਕਾਰਲਾ ਖੇਤਰ ਆ, ਇਸ ਖਿੱਤੇ ਦੇ ਵਿੱਚ ਸਿੱਖ ਤੇ ਪੰਜਾਬੀ ਬੋਲੀ ਬੋਲਣ ਵਾਲਿਆਂ ਦੀ ਗਿਣਤੀ ਬੜੀ ਤੇਜ਼ੀ ਨਾਲ ਘਟ ਰਹੀ ਆ ਤੇ ਹਿੰਦੀ ਬੋਲੀ ਬੋਲਣ ਵਾਲੇ ਤੇ ਹਿੰਦੂ ਕਹਾਉਣ ਵਾਲੇ ਜਾਂ ਗੈਰ ਸਿੱਖਾਂ ਦੀ ਗਿਣਤੀ ਆ, ਜਿਹੜੀ ਆਬਾਦੀ ਜਿਹੜੀ ਆ, ਔਰ ਇਹ ਸਰਕਾਰੀ ਅੰਕੜੇ ਨੇ ਜਿਹੜੇ ਅਸੀਂ ਇੱਥੇ ਦੱਸ ਰਹੇ ਆ, ਤੇ ਉਹ ਉੱਥੇ ਵੱਧ ਰਹੀ ਆ। ਤੇ ਕਿਸੇ ਵੀ ਵੇਲੇ ਕਿਹਾ ਜਾ ਸਕਦਾ ਕਿ ਲੁਧਿਆਣੇ ਤੋਂ ਪਰਾਂ ਇਧਰਲੇ ਪਾਸੇ ਜਿਹੜਾ ਮੋਗਾ ਤਰਨਤਾਰਨ ਵਾਲਾ ਖਿੱਤਾ ਹੈਗਾ, ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਆ 5-7 ਜਿਹੜੇ ਜ਼ਿਲ੍ਹੇ ਬਚਦੇ ਨੇ, ਇਹਨਾਂ ਦਾ ਇੱਕ ਵੱਖਰਾ ਯੂਟੀ ਬਣਾ ਦਿੰਦੇ ਆ ਜਿਹੜਾ ਦਿੱਲੀ ਤੋਂ ਚੱਲਿਆ ਕਰੂਗਾ, ਜਿਹਦਾ ਰਾਜ ਪ੍ਰਬੰਧ, ਤੇ ਬਾਕੀ ਨੂੰ ਆਪਾਂ ਜੰਮੂ ਨਾਲ ਰਲਾ ਕੇ ਜੀ ਹਿੰਦੂ ਜਿਹੜੀ ਵੋਟ ਬੈਂਕ ਆ ਉਹ ਇਕੱਠੀ ਕਰ ਦਿੰਦੇ ਆ। ਸੋ ਇੱਕ ਇਹ ਚੀਜ਼ ਹੈ ਕਿ ਜਿਹੜਾ ਇਸ ਮੌਕੇ ਡੈਮੋਕ੍ਰੇਟਿਕ ਢੰਗ ਤਰੀਕੇ ਨਾਲ ਚੱਲਦਿਆਂ ਉਹਨਾਂ ਨੇ ਹਿੰਦੂ ਸਾਮਰਾਜ ਦੀ ਪਾਰਲੀਮੈਂਟ ਬਣਾ ਲਈ ਆ ਤੇ ਅੱਜ ਉਹ ਰਾਮ ਰਾਜ ਕਿਉਂ ਨਾ ਸਥਾਪਿਤ ਕਰਨਗੇ। ਤੇ ਜਦੋਂ ਰਾਮ ਰਾਜ ਸਥਾਪਿਤ ਕਰਨ ਦੇ ਲਈ ਆਪਦੇ ਏਜੰਡੇ ਲਈ ਆਪਦੇ ਮਹਾ ਸੁਪਨੇ ਵੱਲ ਅੱਗੇ ਵਧਦੇ ਨੇ ਤਾਂ ਉਹਨਾਂ ਦੀਆਂ ਜਿਹੜੀਆਂ ਧਾਰਨਾਵਾਂ ਨੇ, ਜਿਹੜੇ ਉਹਨਾਂ ਦੇ ਮਨ ਦੇ ਵਿੱਚ ਵਸੇ ਹੋਏ ਪੱਕੇ ਵਿਚਾਰ ਨੇ, ਜਿਹੜੇ ਆਪਦੀ ਨਸਲ ਬਾਰੇ, ਆਪਦੇ ਆਪ ਬਾਰੇ ਉਹਨਾਂ ਦੇ ਅੰਦਰ ਚੀਜ਼ਾਂ ਬੜੀਆਂ ਹੋਈਆਂ ਨੇ, ਉਹ ਉਹਨਾਂ ਨੂੰ ਹੋਰ ਜ਼ਿਆਦਾ ਬੂਸਟ ਅਪ ਕਰਦੀਆਂ ਨੇ। ਜਿਵੇਂ ਕਿ ਆਰੀਅਨ ਨਸਲ ਨੂੰ ਆਪਦੇ ਉੱਤਮ ਨਸਲ ਹੋਣ ਦਾ ਬੜਾ ਗਰੂਰ ਆ, ਕਿਉਂਕਿ ਜਿਹੜੀ ਬ੍ਰਾਹਮਣਵਾਦੀ ਜਾਤ ਪਾਰਨ ਦੀ ਵੰਡ ਹੋਈ ਆ ਉਹਦੇ ਵਿੱਚ ਬ੍ਰਾਹਮਣ ਨੂੰ ਤੇ ਖੱਤਰੀ ਨੂੰ, ਖਾਸ ਤੌਰ ਤੇ ਬ੍ਰਾਹਮਣ ਅਤੇ ਖੱਤਰੀ ਨੂੰ ਬਹੁਤ ਉੱਚਾ ਰੁਤਬਾ ਦੇ ਦਿੱਤਾ ਹੋਇਆ ਤੇ ਉਹਨਾਂ ਨੂੰ ਬੜਾ ਮਾਣ ਆ ਕਿ ਅਸੀਂ ਬ੍ਰਾਹਮਣ ਹੁੰਨੇ ਆ। ਤੇ ਆਮ ਭਾਰਤੀ ਦੇ ਮਨ ਵਿੱਚ ਵੀ ਇਹੀ ਆ ਕਿ ਬ੍ਰਾਹਮਣ ਜਿਹੜਾ ਹੈਗਾ ਉਹ ਬੜੀ ਵੱਡੀ ਤੋਪ ਹੁੰਦਾ ਤੇ ਬਾਕੀ ਲੋਕ ਜਿਹੜੇ ਨੇ ਕੁਛ ਨਹੀਂ ਹੁੰਦੇ। ਔਰ ਇਸ ਚੀਜ਼ ਨੂੰ ਕਿ ਬ੍ਰਾਹਮਣ ਜਿਹੜਾ ਹੈਗਾ ਬੜਾ ਮਹਾਨ ਆ, ਉਸ ਚੀਜ਼ ਨੂੰ ਇੱਕ ਦੈਵੀ ਪ੍ਰਵਾਨਗੀ, ਇੱਕ ਰੂਹਾਨੀਅਤ ਭਰੀ ਪ੍ਰਵਾਨਗੀ ਵੀ ਆਪੇ ਹੀ ਦਿੱਤੀ ਹੋਈ ਆ। ਤੇ ਬਹੁਤੇ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਜੇ ਅਸੀਂ ਬ੍ਰਾਹਮਣ ਨੂੰ ਮਾੜਾ ਕਹਿ ਲਿਆ ਤਾਂ ਪਤਾ ਨਹੀਂ ਕਿੱਡਾ ਕੁ ਪਾਪ ਲੱਗ ਜਾਣਾ। ਜਿਹੜਾ ਜੁਰਮ ਹੁੰਦਾ ਉਹਦੀ ਤਾਂ ਅਦਾਲਤ ਵਿੱਚ ਜਾ ਕੇ ਸਜ਼ਾ ਮਿਲ ਜਾਂਦੀ ਹੈ, ਜਿਹੜਾ ਜੁਰਮ ਹੁੰਦਾ, ਪਰ ਜਿਹੜਾ ਇਸ ਤਰ੍ਹਾਂ ਦਾ ਪਾਪ, ਜਿਹਨੂੰ ਪਾਪ ਬਿਰਤੀ, ਜਿਹੜਾ ਮਨ ਉੱਤੇ ਬੋਝ ਪਾ ਦੇਣਾ, ਇਹ ਬਿਲਕੁਲ ਹੀ ਹੋਰ ਤਰ੍ਹਾਂ ਦਾ ਮਸਲਾ ਹੁੰਦਾ। ਤੇ ਆਰੀਅਨ ਨਸਲ ਨੇ ਜਾਂ ਬ੍ਰਾਹਮਣਾਂ ਨੇ ਆਮ ਭਾਰਤੀਆਂ ਨੂੰ ਇਸ ਗੱਲੋਂ ਡਰਾਇਆ ਪਿਆ ਕਿ ਜੇ ਤੁਸੀਂ ਬ੍ਰਾਹਮਣ ਨੂੰ ਕੁਝ ਕਹਿ ਬੈਠੇ ਨਾ ਤਾਂ ਪਤਾ ਨਹੀਂ ਕਿੱਡਾ ਕੁ ਗੁਨਾਹ ਹੋ ਜਾਣਾ। ਉਹ ਕਹਿ ਦਿੰਦੇ ਇਹਦੀ ਜੇ ਬਿੱਲੀ ਮਰ ਗਈ ਨਾ ਤਾਂ ਬਿੱਲੀਆਂ 7 ਸੋਨੇ ਦੀਆਂ ਚੜਾ ਕੇ ਫਲਾਣੇ ਥਾਂ ਤੋਂ ਫੇਰ ਛਟਕਾਰਾ ਹੋਣਾ। ਜੇ ਕਹਿੰਦੇ ਪਿੱਪਲ ਵੱਢ ਲਿਆ ਤਾਂ ਪਿੱਪਲ ਵੱਢਣ ਵਾਲਾ ਸਮਝ ਲਓ ਵੀ ਬ੍ਰਾਹਮਣ ਨੂੰ ਵੱਢ ਲਿਆ ਤੇ ਤੁਸੀਂ ਉਹਦਾ ਬੜਾ ਗਲਤ ਕਰ ਲਿਆ। ਤਾਂ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਨੇ, ਇਹੋ ਜਿਹੀਆਂ ਜਿਹੜੀਆਂ ਬੇਕਾਰ ਤੇ ਅਸੱਭਿਅਕ ਜਿਹੀਆਂ ਫੂਹੜ ਜਿਹੀਆਂ ਗੱਲਾਂ ਨੇ, ਇਹਨੂੰ ਧਰਮ ਦਾ ਹਿੱਸਾ ਬਣਾ ਕੇ ਬ੍ਰਾਹਮਣ ਦੀ ਉੱਚਤਾ ਤੇ ਬ੍ਰਾਹਮਣ ਦੀ ਸੁੱਚਤਾ ਜਿਹੜੀ ਆ ਉਹ ਬਹਾਲ ਕੀਤੀ ਗਈ ਆ। ਤੇ ਨਾਲ ਹੀ ਇਹ ਕਿਹਾ ਗਿਆ ਕਿ ਇਹ ਸਾਰਾ ਕੁਝ ਰੱਬ ਦੀ ਮਰਜ਼ੀ ਨਾਲ ਹੋ ਰਿਹਾ ਹੈਗਾ, ਜਾਣੀ ਕਿ ਬ੍ਰਾਹਮਣ ਨੂੰ ਬਾਕੀ ਲੋਕਾਂ ਦਾ ਸ਼ੋਸ਼ਣ ਕਰਨ ਦਾ ਹੱਕ ਆ ਜਿਹੜਾ ਕਹਿੰਦੇ ਰੱਬ ਨੇ ਦਿੱਤਾ। ਦੂਜਿਆਂ ਉੱਤੇ ਜ਼ੁਲਮ ਕਰਨ ਦਾ ਤਾਂ ਇੱਕ ਪਾਸੇ, ਦੂਜੀਆਂ ਔਰਤਾਂ ਬੀਬੀਆਂ ਦੇ ਨਾਲ ਵਿਵਚਾਰ ਕਰਨ ਦਾ ਜਾਂ ਹੋਰ ਲੰਪਟਪੁਣਾ ਦਿਖਾਉਣ ਦਾ ਜਾਂ ਜਿਹਨੂੰ ਮਰਜ਼ੀ ਜੋ ਮਰਜ਼ੀ ਬਣਾ ਦੇਣ ਦਾ, ਕਿਸੇ ਆਮ ਰਾਜੇ ਨੂੰ ਰੱਬ ਬਣਾ ਦਿੰਦੇ ਆ ਜੀ। ਇਹ ਬ੍ਰਾਹਮਣ ਦੇ ਹੱਥ 'ਚ ਆ ਕਿ ਉਹ ਕਲਮ ਚੱਕੇ ਤੇ ਜਿਹੜੇ ਆਮ ਜਿਹੇ ਬੰਦੇ ਨੂੰ ਉਹ ਰੱਬ ਬਣਾ ਸਕਦੇ ਆ। ਹੁਣ ਮੋਦੀ ਦੇ ਵੀ ਮੰਦਿਰ ਬਣਾਏ ਜਾ ਸਕਦੇ ਆ। ਜਿਵੇਂ ਪਿੱਛੇ ਜੇ ਇੱਕ
ਮੱਧ ਪ੍ਰਦੇਸ਼ ਦੇ ਵਿੱਚ ਇੱਕ ਬੁਲਟ ਮੋਟਰਸਾਈਕਲ ਰੱਖਿਆ ਹੈ ਚੌਂਕ ਦੇ ਵਿਚਾਲੇ, ਤੇ ਉੱਥੇ ਉਹ ਕਹਿੰਦੇ ਆ ਜੀ ਇਹ ਬੁਲਟ ਦੇਵਤਾ ਦਾ ਮੰਦਿਰ ਆ। ਤੇ ਇਵੇਂ ਇੱਕ ਟਰੰਪ ਜਿਹੜਾ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ, ਉਹਦਾ ਵੀ ਮੰਦਿਰ ਇੱਥੇ ਬਣਾ ਦਿੱਤਾ ਗਿਆ। ਇਵੇਂ ਹੀ ਜਿਹੜੇ ਬਾਕੀ ਆ ਰੱਬ ਭਗਵਾਨ ਜੇ ਬਣਾਈ ਫਿਰਦੇ ਨੇ, ਰਾਮਚੰਦਰ ਹੋਣੀ, ਕ੍ਰਿਸ਼ਨ ਹੋਣੀ, ਇਦਾਂ ਦੇ ਰਾਜੇ ਸੀ ਜਿਨ੍ਹਾਂ ਬਾਰੇ ਬਾਣੀ ਨੇ ਸਾਫ਼ ਨਿਰਣਾ ਕੀਤਾ ਹੋਇਆ ਕਿ ਜੁਗਾ ਜੁਗਾ ਕੇ ਰਾਜੇ ਕੀਨੇ ਗਾਵੇ ਕਰ ਅਵਤਾਰੀ, ਕਿ ਇਹ ਤਾਂ ਅੱਡ ਅੱਡ ਮੌਕਿਆਂ ਦੇ ਉੱਤੇ ਰਾਜੇ ਹੋਏ ਨੇ ਜਿਨ੍ਹਾਂ ਨੂੰ ਹੁਣ ਰੱਬ ਦੇ ਅਵਤਾਰ ਬਣਾ ਕੇ ਲੋਕਾਂ ਮੂਹਰੇ ਜੱਕੜ ਮਾਰੀ ਜਾਂਦੇ ਆ। ਤੋ ਇਹ ਗੁਰਬਾਣੀ ਨੇ ਵੀ ਸਾਨੂੰ ਮੱਤ ਦਿੱਤੀ ਆ, ਪਰ ਸਾਨੂੰ ਬਾਹਮਣ ਦੀ ਕਹੀ ਹੋਈ ਗੱਲ ਜ਼ਿਆਦਾ ਵੱਡੀ ਲੱਗਦੀ ਆ। ਤੋ ਇਸ ਕਰਕੇ ਕਿਉਂਕਿ ਸਾਡੇ ਮਨਾਂ ਵਿੱਚ ਇਹ ਪਾ ਦਿੱਤਾ ਹੋਇਆ ਕਿ ਜਿਹੜਾ ਉਹਨਾਂ ਦੇ ਲਿਖਿਆ ਹੋਇਆ ਆਪਦੇ ਗ੍ਰੰਥਾਂ 'ਚ ਕਿ ਪੜ੍ਹਿਆ ਲਿਖਿਆ ਹੋਵੇ ਨਾ, ਵਿਦਵਾਨ ਵੀ ਹੋਵੇ, ਬਹੁਤ ਜ਼ਿਆਦਾ ਉਹਦੀ ਸ਼ੋਭਾ ਹੋ ਰਹੀ ਹੋਵੇ ਕਿਸੇ ਸ਼ੂਦਰ ਦੀ, ਉਹ ਤਾਂ ਕਹਿੰਦੇ ਕੁਛ ਨਹੀਂ ਹੈਗਾ। ਪਰ ਜਿਹੜਾ ਬ੍ਰਾਹਮਣ ਆ ਉਹ ਮੂਰਖ ਤੋਂ ਮੂਰਖ ਵੀ ਪੂਜਣਯੋਗ ਹੁੰਦਾ। ਤੋ ਹਰ ਗੰਦੀ ਗੱਲ, ਹਰ ਮਾੜੀ ਗੱਲ ਜੇ ਬ੍ਰਾਹਮਣ ਕਰ ਰਿਹਾ ਉਹ ਤਾਂ ਵੀ ਵਧੀਆ ਰਹਿਣਾ, ਪਰ ਚੰਗੀ ਤੋਂ ਚੰਗੀ ਗੱਲ ਕਰਨ ਵਾਲਾ ਸ਼ੂਦਰ ਆ ਜਿਹੜਾ, ਉਹਦੇ ਕਹਿੰਦੇ ਜੀ ਬਹੁਤ ਜ਼ਿਆਦਾ ਮਤਲਬ ਭਾਰਤੀ ਹੈ ਨਾ, ਕਿਉਂਕਿ ਭਾਰਤ ਦਾ ਅਸਲ ਵਸੀ ਬੰਦਾ, ਉਹ ਚੰਗੀ ਗੱਲ ਕਰਕੇ ਵੀ ਪੈਰਾਂ ਦੀ ਜੁੱਤੀ ਬਰਾਬਰ ਹੀ ਰਹਿਣਾ। ਤੋ ਜਿਹੜੇ ਇਹ ਗ੍ਰੰਥ ਨੇ, ਜਿੰਨੇ ਪ੍ਰਾਤਨ ਗ੍ਰੰਥ ਨੇ, ਜਿਨ੍ਹਾਂ ਦੇ ਵਿੱਚ ਬ੍ਰਾਹਮਣ ਨੂੰ ਰੂਹਾਨੀਅਤ ਭਰੀ, ਇੱਕ ਅਧਿਆਤਮਕ ਭਰੀ ਪ੍ਰਵਾਨਗੀ ਮਿਲਦੀ ਆ ਉਹਦੇ ਜ਼ੁਲਮਾਂ ਨੂੰ, ਜਾਂ ਉਹਨੂੰ ਦੈਵੀ ਹੱਕ ਮਿਲਦਾ, ਤੋ ਇਹਨਾਂ ਨੂੰ ਫਿਰ ਇੱਕ ਨਾਲ ਦੀ ਨਾਲ ਆਪਦੇ ਗ੍ਰੰਥਾਂ ਉੱਤੇ, ਉਹਦੇ ਚੋਂ ਨਿਕਲੇ ਗਿਆਨ ਉੱਤੇ ਇੰਨਾ ਜ਼ਿਆਦਾ ਕਿ ਅੱਜ ਦੇ ਸਮੇਂ ਵਿੱਚ ਉਹਨਾਂ ਗ੍ਰੰਥਾਂ ਦੀਆਂ 100% ਗੱਲਾਂ ਝੂਠੀਆਂ ਸਾਬਤ ਹੋ ਰਹੀਆਂ ਨੇ, ਕਿ ਉਹਨਾਂ ਪਰ ਝੂਠੀਆਂ ਗੱਲਾਂ ਨੂੰ ਹੀ ਉਹ ਇੰਨਾ ਜ਼ਿਆਦਾ ਵੱਡਾ ਤੇ ਮਹਾਨ ਮੰਨਦੇ ਨੇ ਵੀ ਇਦਾਂ ਹੋਇਆ ਸੀਗਾ ਜੀ। ਜਿੰਨੀਆਂ ਉਹਨਾਂ ਗ੍ਰੰਥਾਂ ਦੀਆਂ ਕਾਲਪਨਿਕ ਤੇ ਕਥਾ ਕਹਾਣੀਆਂ ਨੇਗੀਆਂ, ਜਿਹੜੀਆਂ ਗਪੌੜੇ ਜਿਹਨਾਂ ਨੂੰ ਆਮ ਦੁਨੀਆ ਕਹਿੰਦੀ ਆ, ਉਹਨਾਂ ਦੇ ਉੱਤੇ ਜਿੰਨਾ ਜ਼ਿਆਦਾ ਉਹ ਜ਼ੋਰ ਇਸ ਟਾਈਮ ਦੇਣ ਜੋਗੇ ਨੇ, ਕਿਉਂਕਿ ਰਾਜ ਦੀ ਤਾਕਤ ਬੜੀ ਵੱਡੀ ਹੁੰਦੀ ਹੈ। ਸਾਡੇ ਪਿੰਡਾਂ 'ਚ ਆਮ ਮੁਹਾਵਰਾ, ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਅੱਜ ਕਿਸੇ ਦੀ ਜ਼ੁਰਤ ਹੈ ਕਿ ਭਾਰਤ ਵਿੱਚ ਉਹ ਰਮਾਇਣ, ਮਹਾਭਾਰਤ ਤੇ ਹੋਰ ਜਿਹੜੀਆਂ ਉਹਨਾਂ ਦੀਆਂ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਯਵਲੀਆਂ ਨੇ, ਉਹਨਾਂ ਦੀ ਚਰਚਾ ਛੇੜ ਸਕੇ। ਹੁਣ ਜਿੱਥੇ ਉਹ ਕਹਿੰਦੇ ਆ ਸੀਤਾ ਮਾਤਾ ਉਹਨੂੰ ਘੜੇ ਚੋਂ ਪੈਦਾ ਕਰੀ ਜਾਂਦੇ ਆ, ਰਾਮਚੰਦਰ ਨੂੰ ਕਹਿੰਦੇ ਆ ਜੀ ਉਹ ਫਲ ਖਾਧੇ ਸੀਗੇ ਜੀ, ਉਹਨਾਂ ਦੇ ਫਲਾਂ ਤੋਂ ਹੋ ਗਏ, ਤੇ ਹਰ ਮਤਲਬ ਕਿ ਗੱਲ ਜਿੰਨੇ ਵੀ ਪ੍ਰਾਤਨ ਰਿਸ਼ੀ ਮੁਨੀ ਜਾਂ ਪ੍ਰਾਤਨ ਧਾਰਮਿਕ ਸ਼ਖਸੀਅਤਾਂ ਨੇ, ਇਹਨਾਂ ਨੇ ਕਿਸੇ ਨੂੰ ਵੀ ਕੁਦਰਤੀ ਤਰੀਕੇ ਨਾਲ, ਜਿਵੇਂ ਬਾਣੀ ਨੇ ਸਾਨੂੰ ਕਿਹਾ ਜਾਂ ਅੱਜ ਦੀ ਸਾਇੰਸ ਵੀ ਕਹਿੰਦੀ ਆ, ਮਾਤ ਪਿਤਾ ਬਿਨ ਬਾਲ ਨਾ ਹੋਈ। ਬਾਣੀ ਦਾ ਹੁੱਕਾ ਇਹ ਹੈ, ਗੁਰਬਾਣੀ ਸਾਨੂੰ ਕਹਿੰਦੀ ਆ ਕਿ ਮਾਤਾ ਅਤੇ ਪਿਤਾ ਦੇ ਸੁਮੇਲ ਤੋਂ ਬਗੈਰ ਬੱਚਾ ਕਦੇ ਨਹੀਂ ਹੁੰਦਾ। ਔਰ ਸਾਡੇ 10 ਗੁਰੂ ਸਾਹਿਬਾਨ ਆਪ ਵੀ, ਜਾਂ 10 ਗੁਰੂ ਸਾਹਿਬਾਨ ਦੀ ਗਾਹਾਂ ਔਲਾਦ ਵੀ, ਜਾਂ ਅਸੀਂ ਸਾਰੇ ਸਿੱਖ ਜਿੰਨੇ ਵੀ ਹੈ, ਇਹ ਗੱਲ ਨੂੰ ਚੰਗੀ ਤਰ੍ਹਾਂ ਅਸੀਂ ਜਾਣਦੇ ਕਰਦੇ ਹਾਂ। ਪਰ ਸਾਡੇ ਵਿੱਚੋਂ ਵੀ ਕੁਝ ਬਾਹਮਣਾਂ ਦੇ ਰੰਗ 'ਚ ਰੰਗੇ ਹੋਏ ਨੇ, ਜਿਨ੍ਹਾਂ ਨੂੰ ਚਾਅ ਚੜਿਆ ਹੋਇਆ ਵਾ ਕਿ ਸਾਰੇ ਜਿਹੜੇ ਗੁਰੂ ਸਾਹਿਬਾਨ ਨੇ ਇਹਨਾਂ ਦੇ ਨਾਲ ਕੋਈ ਕਹਾਣੀਆਂ ਕਹੂਣੀਆਂ ਜੋੜ ਕੇ, ਕੋਈ ਬਾਤਚੀਤ ਜੋੜ ਕੇ, ਝੂਠੀ ਸੱਚੀ ਗਪੌੜਾ ਜੋੜ ਕੇ ਇਹਨਾਂ ਨੂੰ ਵੀ ਕੋਈ ਇਹੋ ਜਿਹੀ ਕਹਾਣੀ ਨਾਲ ਜੋੜ ਦਈਏ ਕਿ ਇਹ ਤਾਂ ਜੀ ਐ ਨਹੀਂ ਐ ਜੰਮੇ ਸੀ, ਕਿਉਂਕਿ ਇਹ ਫਿਰ ਜ਼ਿਆਦਾ ਕਹਿੰਦੇ ਵਧੀਆ ਬਣ ਜਾਣਗੇ ਜਦੋਂ ਇਹਨਾਂ ਦੀਆਂ ਕਹਾਣੀਆਂ ਨਾਲ ਇਹ ਜਿਹਾ ਕੋਈ ਗਪੌੜਾ ਜੋੜ ਦਿਆਂਗੇ। ਸੋ ਬ੍ਰਾਹਮਣਵਾਦ ਜਿਹੜਾ ਹੈ, ਉਹਦੀਆਂ ਜਿਹੜੀਆਂ ਕਥਾ ਕਹਾਣੀਆਂ ਨੇ, ਜਿਹੜੇ ਗਪੌੜੇ ਨੇ, ਜਿਹੜੇ ਕਾਲਪਨਿਕ ਨੇ, ਉਹਨਾਂ ਨੂੰ ਦੈਵੀ ਅੰਸ਼ ਮਿਲਿਆ ਹੋਇਆ, ਤੇ ਕਿਸੇ ਬੰਦੇ ਦੀ ਜ਼ਰੂਰਤ ਨਹੀਂ ਹੈ ਕਿ ਅੱਜ ਜਦੋਂ ਉਹਨਾਂ ਦੀ ਇੰਨੀ ਤਾਕਤ ਹੈ, ਕੋਈ ਉਹਨਾਂ ਗੱਲਾਂ ਤੇ ਕਿੰਤੂ ਪ੍ਰੰਤੂ ਕਰ ਸਕੇ। ਰਮਾਇਣ, ਮਹਾਭਾਰਤ ਤੇ ਹੋਰ ਜਿਹੜੇ ਹਿੰਦੂ ਗ੍ਰੰਥ ਨੇ, ਉਹ ਬ੍ਰਾਹਮਣ ਨੇ ਆਪਦੇ ਹਿਸਾਬ ਨਾਲ ਲਿਖਾਏ, ਉਹਨਾਂ 'ਚ ਆਪਦੇ ਆਪ ਨੂੰ ਦੈਵੀ ਜਿਹੜਾ ਹੈਗਾ ਹੱਕ ਉਹ ਦਵਾ ਲਿਆ। ਤੇ ਅੱਜ ਜਦੋਂ ਉਹਦੇ ਕੋਲੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਕਾਨੂੰਨੀ ਮੋਹਰ ਵੀ ਆ ਗਈ, ਤਾਂ ਉਹ ਉਹਨਾਂ ਸਾਰੀਆਂ ਗੱਲਾਂ ਨੂੰ ਕਿਉਂ ਨਹੀਂ ਥੋਪਣਗੇ। ਤਾਂਹੀਓ ਇਸ ਵਕਤ ਭਾਰਤ ਦੇ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਗਾਂ ਦਾ ਮੂਤ ਪੀ ਲਓ, ਗਾਂ ਦਾ ਗੋਹਾ ਖਾ ਲਓ। ਜਿਹੜਾ ਇਹਦੀ ਆਲੋਚਨਾ ਕਰੇ ਜਾਂ ਜਿਹੜਾ ਇਹਦੇ ਉੱਤੇ ਨੱਕ ਬੁੱਲ ਜੇ ਚੜਾਵੇ, ਉਹਨੂੰ ਕਹਿੰਦੇ ਨੇ ਇਹ ਤਾਂ ਪਾਗਲ ਆ। ਤੇ ਜਿਹੜਾ ਉਹ ਇੱਥੋਂ ਤੱਕ ਕਿ ਜੇ ਕੋਈ ਗਾਂ ਦੀ ਕਰੇ ਤਾਂ ਇੱਥੇ ਕਾਨੂੰਨ ਬਣ ਗਿਆ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ, ਉਹਦਾ ਚੁੱਪ ਕਰਕੇ ਆ ਗਿਆ, ਲਓ ਜੀ ਗਊ ਦਾ ਸਿਸ ਲੱਗ ਗਿਆ। ਕਹਿੰਦੇ ਜੀ ਇਹ ਕੀ ਆ? ਕਹਿੰਦੇ ਜੀ ਗਊ ਦੀ ਰਾਖੀ ਉੱਤੇ ਗਊਸ਼ਾਲਾਵਾਂ ਖੋਲੀਆਂ ਜਾ ਰਹੀਆਂ ਨੇ। ਹੁਣ ਪੰਜਾਬ ਦੀ ਧਰਤੀ ਉੱਤੇ ਕਿਹੜਾ ਇਹੋ ਜਿਹਾ ਇੱਥੇ ਹੈਗਾ ਕਿ ਗਊ ਦਾ ਰੱਖਿਆ? ਪਰ ਉਹ ਗਊ ਦੀ ਰਾਖੀ ਕਰਨ ਦੇ ਲਈ ਬਾਦਲ ਸਾਹਿਬ ਨੇ ਬੀਜੇਪੀ ਵਾਲਿਆਂ ਨੂੰ, RSS ਵਾਲਿਆਂ ਨੂੰ, ਹੋਰਾਂ ਨੂੰ ਖੁਸ਼ ਕਰਨ ਲਈ ਬਾਕੀ ਸਾਰੇ ਭਾਰਤ ਨਾਲੋਂ ਪਹਿਲਾਂ ਜਾਣੀ ਕਿ ਗਊ ਦੀ ਰੱਖਿਆ ਲਈ ਇੱਥੇ ਕਾਨੂੰਨ ਬਣਾਤਾ। ਤੇ ਦੂਜੇ ਪਾਸੇ ਜਿਹੜੇ ਗਊ ਨੂੰ ਮਾਤਾ ਮੰਨਦੇ ਨੇ, ਕਾਨੂੰਨ ਬਣਾਉਂਦੇ ਨੇ, ਦੂਜੇ ਦਿਨ ਕਿਸੇ ਨੂੰ ਫੜ ਕੇ ਕੁੱਟਮਾਰ ਕਰ ਰਹੇ ਹੁੰਦੇ ਨੇ, ਵੀਡੀਓ ਬਣਾ ਰਹੇ ਹੁੰਦੇ ਨੇ, ਤੇ ਉਹਨਾਂ ਦੇ ਬੀਫ ਦੇ ਸਭ ਤੋਂ ਵੱਡੇ ਜਿਹੜੇ ਨੇ ਉਹ ਸਪਲਾਇਰ ਨੇ। ਸੋ ਇਸ ਮੌਕੇ
ਜਿਹੜਾ ਬ੍ਰਾਹਮਣਵਾਦ ਖੁਦ ਨੂੰ ਸਾਰੇ ਭਾਰਤ ਦੇ ਲੋਕਾਂ ਨਾਲੋਂ ਸੁਪੀਰੀਅਰ ਮੰਨਦਾ, ਜਿਹਦੀ ਤਾਕਤ ਇਸ ਟਾਈਮ ਇੰਨੀ ਜ਼ਿਆਦਾ ਵਧੀ ਹੋਈ ਆ ਕਿ ਕਾਨੂੰਨੀ ਤੌਰ ਤੇ ਪਾਰਲੀਮੈਂਟ ਦੀ ਮੋਹਰ ਉਹਦੇ ਕੋਲ ਆ, ਇਸ ਮੌਕੇ ਜੇ ਉਹ ਕਸ਼ਮੀਰੀਆਂ ਨਾਲ ਜਾਂ ਹੋਰਾਂ ਨਾਲ ਜੋ ਕੁਝ ਚਾਹਵੇ ਉਹ ਕਰਨ ਦੀ ਸਥਿਤੀ ਵਿੱਚ ਆ, ਤਾਂ ਸਿੱਖੀ ਨੂੰ ਜਾਂ ਸਿੱਖਾਂ ਨੂੰ ਉਹ ਕਿਉਂ ਬਖਸ਼ੂਗਾ, ਜਦੋਂ ਕਿ 5-5.5 ਸਦੀਆਂ ਤੋਂ ਉਹ ਇਸ ਵੇਲੇ ਦੀ ਆਸ ਵਿੱਚ ਸੀ ਕਿ ਕਦੇ ਮੇਰੇ ਕਹਾਣੀ ਲੋਟ ਆਊਗੀ। ਇਸ ਮੌਕੇ ਭਾਰਤ ਦੀ ਪਾਰਲੀਮੈਂਟ ਦੇ ਰਾਹੀਂ ਉਸ ਆਰੀਅਨ ਹਿੰਦੂ ਕੱਟੜਪੰਥੀ ਵਿਚਾਰਧਾਰਾ ਨੇ ਸਿੱਖੀ ਅਤੇ ਸਿੱਖਾਂ ਨਾਲ ਜੋ ਕੁਝ ਵੀ ਕਰਨਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਰਿਹਾ, ਤੇ ਇਸ ਲੜਾਈ ਦੇ ਵਿੱਚ ਸਿੱਖ ਜਿਹੜੇ ਨੇ ਉਹ ਕਿਵੇਂ ਬਚਦੇ ਨੇ ਜਾਂ ਇਹਦਾ ਕਿਵੇਂ ਟਾਕਰਾ ਕਰਦੇ ਨੇ, ਕਿਉਂਕਿ ਇਹ ਜੰਗ ਉਵੇਂ ਦੀ ਨਹੀਂ ਜਿਵੇਂ ਪਿਛਲੀਆਂ ਸਦੀਆਂ 'ਚ ਹੁੰਦੀ ਸੀ, ਤੇ ਨਾ ਹੀ ਹੁਣ ਉਹ ਵੇਲੇ ਰਹੇ ਨੇ ਕਿ ਲਓ ਜੀ ਅਸੀਂ ਇਕੱਠੇ ਹੋ ਕੇ DC ਦਫ਼ਤਰ ਦਾ ਘਿਰਾਓ ਕਰ ਲਿਆ, ਆਹ ਲਓ ਜੀ ਅਸੀਂ ਮੈਮੋਰੰਡਮ ਦੇਤਾ, ਆਹ ਲਓ ਜੀ ਅਸੀਂ ਫੋਟੋ ਅਖਬਾਰ ਨੂੰ ਭੇਜਤੀ, ਇਹ ਲਓ ਜੀ ਅਸੀਂ ਵਿਰੋਧ ਪ੍ਰਦਰਸ਼ਨ ਕੀਤਾ। ਹੁਣ ਇਹਨਾਂ ਗੱਲਾਂ ਦਾ ਕੋਈ ਅਰਥ ਮਤਲਬ ਨਹੀਂ ਰਿਹਾ। ਨਵੇਂ ਜ਼ਮਾਨੇ ਦੇ ਵਿੱਚ ਸਾਨੂੰ ਉਹਨਾਂ ਸਿੱਖ ਚਿੰਤਕਾਂ, ਖਾਸ ਤੌਰ ਤੇ ਅੱਜ ਜਦੋਂ ਮੈਂ ਸਾਰੀਆਂ ਗੱਲਾਂ ਕਰ ਰਿਹਾ ਤਾਂ ਮੈਨੂੰ ਸਰਦਾਰ ਅਜਮੇਰ ਸਿੰਘ ਸਾਡੇ ਹਿਸਟੋਰੀਅਨ ਨੇ ਜਿਹੜੇ ਇਹਨਾਂ ਮਸਲਿਆਂ ਦੇ ਉੱਤੇ ਬਹੁਤ ਹੀ ਗਹਿਰ ਗੰਭੀਰਤਾ ਨਾਲ ਕੰਮ ਕਰਦੇ ਆ ਔਰ ਸਾਡੇ ਵਰਗਿਆਂ ਦੇ ਲਈ ਇੱਕ ਰਾਹ ਵੀ ਬਣਾਉਂਦੇ ਨੇ, ਉਹ ਸਾਰੇ ਸੱਜਣਾ ਦਾ ਸਾਨੂੰ ਜੀ ਆਇਆਂ ਕਹਿਣਾ ਚਾਹੀਦਾ, ਉਹਨਾਂ ਨੂੰ ਸੁਣਨਾ ਚਾਹੀਦਾ, ਉਹਨਾਂ ਤੋਂ ਸਾਨੂੰ ਨੀਤੀ ਨਿਸ਼ਾਨੇ ਆਪਦੇ ਨਿਰਧਾਰਿਤ ਕਰਨੇ ਚਾਹੀਦੇ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ, ਬੋਲਦਿਆਂ ਕੋਲੋਂ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।